ਜੁਗਾਸੇ ਸੋਨ ਪਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ। ਸਾਡੇ ਨਾਲ ਬਲਦੇਵ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਸਤਨਾਮ ਸਿੰਘ ਸ਼ੇਰਗਿੱਲ ਸਲਮਾ ਗੁਰਦੀਪ ਸਿੰਘ ਬਿਰਦੀ ਕਲੋਵਸ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ। ਜਾਂਚ ਦੇ ਲਈ ਕਮੇਟੀ ਬਣਾਈ, ਭਾਜਪਾ ਨੇ ਕਾਂਗਰਸ ਨੂੰ ਘੇਰਿਆ। ਫਿਰੋਜ਼ਪੁਰ ਦੇ ਰੈਲੀ ਦਾ ਮਾਮਲਾ ਬੜਾ ਕੁਝ ਹੋ ਰਿਹਾ। ਦੇਖੋ, ਇੱਕ ਤਾਂ ਜਦੋਂ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲੈ ਲਿਆ, ਉਹਦੇ ਵਾਸਤੇ ਕਮੇਟੀ ਬਣਾ ਦਿੱਤੀ, ਔਰ ਜਿਹੜੇ ਜਸਟਿਸ ਨੇ ਇੰਦੂ ਮਲਹੋਤਰਾ ਸਾਬਕਾ ਜਸਟਿਸ ਨੇ, ਉਹਨਾਂ ਨੂੰ ਅਗਵਾਈ ਦੇ ਦਿੱਤੀ। ਔਰ 5 ਮੈਂਬਰੀ ਜਿਹੜੀ ਕਮੇਟੀ ਬਣਾਈ ਆ, ਇਹਦੇ ਵਿੱਚ ਚੀਫ ਜਸਟਿਸ NV ਰਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਇਹ ਕਮੇਟੀ ਬਣਾਈ ਹੈ। ਇਹ ਬੜਾ ਅਹਿਮ ਹੈ। ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀ, ਪੰਜਾਬ ਦੇ ਵਾਸਤੇ ਖਾਸ ਤੌਰ ਦੇ ਉੱਤੇ ਅਹਿਮ ਹੈ, ਕਿਉਂਕਿ ਕੇਂਦਰ ਦੀ ਸਰਕਾਰ ਪੰਜਾਬ ਨੂੰ ਦੋਸ਼ੀ ਠਹਿਰਾ ਰਹੀ ਹੈ, ਪੰਜਾਬ ਪੁਲਿਸ ਨੂੰ ਦੋਸ਼ੀ ਠਹਿਰਾ ਰਹੀ ਹੈ। ਕਿੰਨੀ ਕੁ ਜਾਂਚ ਉਹਦੇ ਕੋਲੇ ਆ, ਕਿੰਨੀ ਨਹੀਂ, ਇਹਦੇ ਉੱਤੇ ਸਿਆਸਤ ਹੋ ਰਹੀ ਆ। ਬੈਂਚ ਨੇ ਕਮੇਟੀ ਦੇ ਮੈਂਬਰਾਂ ਦੇ ਵਿੱਚ NIA ਜਿਹੜੀ ਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਉਹਦੇ IG, ਚੰਡੀਗੜ੍ਹ ਦੇ DGP, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ, ਪੰਜਾਬ ਦੇ ਵਧੀਕ DGP ਜਿਹੜੇ ਸਿਕਿਉਰਿਟੀ, ਉਹਨੂੰ ਇਸ ਕਮੇਟੀ ਦੇ ਵਿੱਚ ਪਾਇਆ। ਔਰ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਆ ਕਿ 5 ਜਨਵਰੀ ਨੂੰ ਜਦੋਂ ਦੌਰੇ ਦੇ ਵਾਸਤੇ ਗਏ ਆ ਇੱਥੇ ਪ੍ਰਧਾਨ ਮੰਤਰੀ, ਤਾਂ ਇਹ ਪਤਾ ਲਾਵੇ ਕਿ ਉਦਣ ਗਲਤੀ ਕਿੱਥੇ ਹੋਈ ਹੈ। ਉਮੀਦ ਕੀਤੀ ਜਾ ਸਕਦੀ ਹੈ, ਕਿਉਂਕਿ ਸਾਬਕਾ ਜਸਟਿਸ ਇੰਦੂ ਮਲਹੋਤਰਾ ਹੋਰਾਂ ਦਾ ਨਾਮ ਜਿਹੜਾ ਉਹ ਜਸਟਿਸ ਵਜੋਂ ਵੀ ਬੜਾ ਵਧੀਆ ਰਿਹਾ, ਕਿ ਇਹ ਪਤਾ ਲਾਇਆ ਜਾ ਸਕੂਗਾ ਕਿ 180 ਕਿਲੋਮੀਟਰ ਦਾ ਸਫ਼ਰ ਸੜਕੀ ਰਸਤੇ ਕਰਨ ਦਾ ਸੁਝਾਅ ਕਿਹਨੇ ਦਿੱਤਾ। ਸਭ ਤੋਂ ਅਹਿਮ ਪੱਖ ਇਹਦੇ ਵਿੱਚ ਇਹੀ ਆ, ਜੇ ਇਹਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ, ਇਹ ਅੱਗੇ ਨਹੀਂ ਤੁਰਦੀ, ਤੇ ਉਦੋਂ ਮਹਿਜ਼ ਇਹ ਇਲਜ਼ਾਮਬਾਜ਼ੀਆਂ ਰਹਿ ਜਾਣੀਆਂ ਨੇ। ਕਿਹਨੇ ਕਿਹਾ, ਕਿਉਂ ਕਿਹਾ, ਕਿਹਨੇ ਰਾਹ ਰੋਕ ਲਿਆ, ਕਿਉਂ ਹੁੰਦਾ ਨੀਗਾ। ਕਿਉਂਕਿ VVIP ਸਿਕਿਉਰਿਟੀ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਸੜਕਾਂ ਨਾ ਰੋਕੀਆਂ ਜਾਣ। ਇੱਥੇ ਤਾਂ ਪੂਰਾ ਦਿਨ ਸੜਕਾਂ ਖਾਲੀ ਕਰਵਾ ਲਈਆਂ ਜਾਂਦੀਆਂ ਨੇ। ਜਦੋਂ ਕਮੇਟੀ ਬਣਾ ਲਈ ਤੇ ਇਸ ਮਾਮਲੇ ਦੇ ਉੱਤੇ ਸੈਂਟਰ ਦੀ ਸਰਕਾਰ ਨੂੰ ਵੀ ਕੁਝ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ। ਇਹ ਅਜਿਹਾ ਹੋ ਨਹੀਂ ਰਿਹਾ। ਇਹਦੇ ਵਿੱਚ ਜਿਹੜੇ ਭਾਜਪਾ ਆਗੂ ਨੇ, ਉਹਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਸਾਰਾ ਭਾਂਡਾ ਜਿਹੜਾ ਉਹ ਪੰਜਾਬ ਸਰਕਾਰ ਦੇ ਸਿਰ ਦੇ ਉੱਤੇ ਭੰਨਿਆ। ਸਮ੍ਰਿਤੀ ਇਰਾਨੀ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਵਾਲੇ ਰੂਟ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਾਏ ਧਰਨੇ ਦੇ ਬਾਰੇ ਦੇ ਵਿੱਚ ਸੀਨੀਅਰ ਅਫਸਰਾਂ ਨੇ ਰਿਪੋਰਟ ਦਿੱਤੀ ਸੀ, ਪਰ ਉਸ ਰਿਪੋਰਟ ਦੇ ਉੱਤੇ ਕੋਈ ਕੰਨ ਨਹੀਂ ਧਰਿਆ ਗਿਆ। ਇਹ ਵੀ ਗੱਲ ਕਹੀ ਕਿ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ, ਸਮ੍ਰਿਤੀ ਇਰਾਨੀ ਕਹਿੰਦੀ, ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਾਂਗਰਸ ਸਰਕਾਰ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਖਤਰੇ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਸੀ, ਪਰ ਉਹਨਾਂ ਨੇ ਇਹ ਜਾਣਕਾਰੀ ਅੱਗੋਂ ਸਾਂਝੀ ਨਹੀਂ ਕੀਤੀ। ਇਹ ਕਿਹਾ ਕਿ ਕਿਹਨੇ ਅਣਗੌਲਿਆ ਕੀਤਾ, ਇਸ ਚੀਜ਼ ਦਾ ਪੰਜਾਬ ਸਰਕਾਰ ਜਵਾਬ ਦੇਵੇ। ਉਂਝ ਵੈਸੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਜਿਹੜੇ ਭਾਜਪਾਈ ਨੇ, ਉਹਨਾਂ ਦਾ ਇੱਕ ਪੋਸਟਰ ਵੀ ਕੱਲ ਚੱਲਦਾ ਰਿਹਾ ਕਿ ਚਰਨਜੀਤ ਚੰਨੀ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ, ਕਿ ਉਹਨੇ ਇਸ ਮਾਮਲੇ ਦੇ ਵਿੱਚ ਕੁਤਾਹੀ ਜਿਹੜੀ ਉਹ ਕੀਤੀ ਹੈ। ਸਮ੍ਰਿਤੀ ਇਰਾਨੀ ਨੇ ਜਿਹੜਾ ਦੋਸ਼ ਇਹ ਵੀ ਲਾਤੇ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਕਿਉਂ ਕਿਹਾ ਕਿ ਇਹਦੇ ਸੰਬੰਧੀ ਜਾਣਕਾਰੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਉਹਨਾਂ ਨੇ ਸਾਂਝੀ ਕੀਤੀ ਸੀ। ਉਹਨਾਂ ਨੇ ਇਹ ਕਿਹਾ ਕਿ ਪ੍ਰਿਯੰਕਾ ਗਾਂਧੀ ਵਾਡਰਾ ਇੱਕ ਕਾਂਗਰਸ ਦੀ ਜਨਰਲ ਸਕੱਤਰ ਹੈ, ਆਮ ਨਾਗਰਿਕ ਹੈ,
ਉਹਨੂੰ ਇਹ ਜਾਣਕਾਰੀ ਦੇਣ ਦਾ ਕੋਈ ਤੁਕ ਹੀ ਨਹੀਂ ਸੀ ਬਣਦੀ। ਜੇ ਮੁੱਖ ਮੰਤਰੀ ਨੇ ਦਿੱਤੀ ਆ, ਉਹ ਕਹਿੰਦੇ ਤੇ ਇਹ ਗਲਤ ਜਾਣਕਾਰੀ ਦਿੱਤੀ ਹੈ। ਸਵਾਲ ਇਹਦੇ ਵਿੱਚ ਨਾ ਜੀ ਜਿਹੜਾ ਸਭ ਤੋਂ ਗੰਭੀਰ ਆ ਉਹ ਇਹ ਆ ਕਿ ਜਦੋਂ ਜਿਹੜੀ ਸੁਪਰੀਮ ਅਦਾਲਤ ਹੈ ਉਹਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ, ਨਾ ਸਿਰਫ ਨੋਟਿਸ ਲਿਆ ਬਲਕਿ ਜੇ ਤੁਸੀਂ ਕਮੇਟੀ ਦੇਖਦੇ ਹੋ ਉਹਦੇ ਵਿੱਚ NIA ਦੇ ਵੀ ਪਾ ਲਏ, ਉਹਦੇ ਵਿੱਚ ਉਹਨਾਂ ਨੇ ਰਜਿਸਟਰਾਰ ਜਨਰਲ ਵੀ ਪਾ ਲਏ ਜਿਨ੍ਹਾਂ ਕੋਲੇ ਪਲ ਪਲ ਦੀ ਜਾਣਕਾਰੀ ਹੁੰਦੀ ਹੈ, ਕਿਉਂਕਿ ਪਹਿਲਾਂ ਹੀ ਸੁਪਰੀਮ ਕੋਰਟ ਨੇ ਰਜਿਸਟਰਾਰ ਜਨਰਲ ਨੂੰ ਇਹ ਗੱਲ ਆਖੀ ਸੀ ਕਿ ਹਰ ਚੀਜ਼ ਦਾ ਟਰੈਕ ਰਿਕਾਰਡ ਰੱਖਿਆ ਜਾਵੇ। ਉਦੋਂ ਹੀ ਪਤਾ ਲੱਗ ਗਿਆ ਸੀ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕਮੇਟੀ ਬਣਾਊਗਾ। ਜਦੋਂ ਕਮੇਟੀ ਬਣ ਗਈ ਤਾਂ ਉਦੋਂ ਅਜਿਹੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨੀ, ਇਹ ਸਾਰੀ ਸਥਿਤੀ ਨੂੰ ਭੰਬਲ ਭੂਸੇ ਦੇ ਵਿੱਚ ਪਾਉਣ ਵਾਲੀ ਗੱਲ ਹੈ। ਟਰਾਈ ਤਾਂ ਇਹੀ ਕਰਨੀ ਆ ਕਿ ਭੰਬਲ ਭੂਸਾ ਪਿਆ ਹੀ ਰਹੇ ਤਾਂ ਵਧੀਆ ਰਹੂਗਾ ਇਹਨਾਂ ਦੇ ਲਈ। ਤੇ ਅੱਗੇ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਹੁਣ ਨੋਟਿਸ ਸਾਰੀਆਂ ਪਾਰਟੀਆਂ ਨੂੰ ਦੇਣਗੇ, ਪਰ ਆਮ ਆਦਮੀ ਪਾਰਟੀ ਨੂੰ ਨੋਟਿਸ ਮਿਲ ਗਿਆ। ਜਿਹੜੀਆਂ ਸਿਆਸੀ ਧਿਰਾਂ ਨੇ ਜੀ ਬਾਕੀ ਉਹਨਾਂ ਨੇ ਅਜੇ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਸ਼ੁਰੂ ਕੀਤਾ। ਅਕਾਲੀ ਦਲ ਬਾਦਲ ਉਹਨੇ ਉਮੀਦਵਾਰ ਐਲਾਨੇ ਆ, ਜਾਂ ਉਮੀਦਵਾਰ ਆਮ ਆਦਮੀ ਪਾਰਟੀ ਨੇ ਐਲਾਨੇ ਆ, ਜਿਹੜੇ ਮੈਕਸਿਮਮ ਦੋਨਾਂ ਇਹਨਾਂ ਪਾਰਟੀਆਂ ਨੇ। ਅਕਾਲੀ ਦਲ ਬਾਦਲ ਤਾਂ ਅਜੇ ਚੋਣ ਪ੍ਰਚਾਰ ਦੇ ਵਿੱਚ ਰੈਲੀਆਂ ਤਾਂ ਜ਼ਰੂਰ ਕਰਦਾ ਰਿਹਾ, ਕਿਉਂਕਿ ਰੈਲੀਆਂ ਦੇ ਉੱਤੇ ਲੱਗੀ ਪਾਬੰਦੀ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਉਹ ਛਟਪਟਾ ਰਹੇ ਆ ਕਿ ਰੈਲੀਆਂ ਖੋਲੋ ਛੇਤੀ, ਸਾਡੀ ਤਾਂ ਅਪਰੋਚ ਨਹੀਂ ਹੋ ਰਹੀ ਲੋਕਾਂ ਤੱਕ। ਚੋਣ ਕਮਿਸ਼ਨ ਕਹਿੰਦਾ 5 ਬੰਦੇ ਜਿਹੜੇ ਆ ਉਹ ਡੋਰ ਟੂ ਡੋਰ ਜਾ ਸਕਦੇ ਆ। ਦਿੱਲੀ, ਹਾਲਾਂਕਿ ਦਿੱਲੀ ਦਾ ਖੇਤਰਫਲ ਬਹੁਤ ਛੋਟਾ ਪੰਜਾਬ ਦੇ ਮੁਕਾਬਲੇ, ਉੱਥੇ ਮਹੱਲਿਆਂ ਦੇ ਵਿੱਚ ਜਾਣਾ, ਘਰਾਂ ਤੱਕ ਅਪਰੋਚ ਕਰਨੀ, ਉਹ ਬਿਲਕੁਲ ਇੱਕ ਡਿਫਰੈਂਟ ਜਿਹੜਾ ਉਹ ਤਰੀਕਾ ਹੈ। ਪੰਜਾਬ ਦੇ ਵਿੱਚ ਡੋਰ ਟੂ ਡੋਰ ਇਹ ਨਵਾਂ ਆ। ਇੱਕ ਤਾਂ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜਾ ਉਮੀਦਵਾਰ ਹੈ ਵਿਧਾਨ ਸਭਾ ਦੇ ਖੇਤਰ ਦਾ, ਉਹ ਡੋਰ ਟੂ ਡੋਰ ਸਾਰਾ ਤਾਂ ਕਰ ਹੀ ਨਹੀਂ ਸਕਦਾ, ਪਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਕੁਝ ਮਹੱਲੇ ਦੇ ਵਿੱਚ ਜਾਊਗਾ, ਫਿਰ ਉਹਨੂੰ ਸੋਸ਼ਲ ਮੀਡੀਆ ਦੇ ਰਾਹੀਂ ਉਹ ਪ੍ਰਚਾਰ ਸਕਦਾ। ਇੱਥੇ ਥੋੜਾ ਜਿਹਾ ਇਹ ਵੀ ਹੈਗਾ ਕਿ ਜਿਹੜੀ ਪੰਜਾਬੀਆਂ ਚ ਰਹਿੰਦੀ ਮੇਰੇ ਘਰੇ ਤਾਂ ਆਇਆ ਨਹੀਂ ਕੋਈ, ਤਾਂ ਉਹ ਵੀ ਜਿਹੜੇ ਸਵਾਲ ਨੇ ਉਹ ਵੱਡੇ ਹੋਣਗੇ। ਇਹਦੀ ਡੋਰ ਟੂ ਡੋਰ ਦੀ ਸ਼ੁਰੂਆਤ ਜਿਹੜੀ ਅਰਵਿੰਦ ਕੇਜਰੀਵਾਲ ਨੇ ਇੱਥੇ ਖਰੜ ਤੋਂ ਕੀਤੀ। ਖਰੜ ਇਸ ਕਰਕੇ ਵੀ ਅਹਿਮ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇਹ ਸ਼ਹਿਰ ਹੈ, ਔਰ ਉਥੋਂ ਉਹਨਾਂ ਦੀ ਸ਼ੁਰੂਆਤ ਕਰਨੀ, ਕਈ ਮੈਸੇਜ ਦੇਣ ਦੀ ਕੋਸ਼ਿਸ਼ ਇਹਦੇ ਰਾਹੀਂ ਕੀਤੀ ਹੈ। ਨਾਲ ਉਹਨਾਂ ਨੇ ਲਿਆ ਭਗਵੰਤ ਮਾਨ ਹੋਰਾਂ ਨੂੰ। ਕੁਝ ਬੰਦੇ ਜਿਹੜੇ ਉਹ ਵੱਧ ਹੋ ਗਏ, ਕੁਝ ਹੋ ਜਾਂਦੇ ਆ। ਇੱਥੇ ਸਮੱਸਿਆ ਇਹ ਆ ਕਿ ਇਹ ਜਿਹੜੀ ਆਊਗੀ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਆਊਗੀ ਕਿ ਜਦੋਂ 5 ਬੰਦਿਆਂ ਤੋਂ ਵੱਧ ਹੋਣਗੇ ਤੇ ਨੋਟਿਸ ਉਹਨੂੰ ਹੋਊਗਾ। ਇਸੇ ਕਰਕੇ ਜਿਹੜੇ 5 ਵਿਅਕਤੀਆਂ ਤੋਂ ਜ਼ਿਆਦੇ ਸੀਗੇ, ਜਿਹਦੇ ਕਰਕੇ ਇਹ ਗੱਲ ਕਹੀ ਆ ਕਿ ਜਿਹੜਾ ਕੋਡ ਆਫ ਕੰਡਕਟ ਆ ਉਹਦੀ ਉਲੰਘਣਾ ਕੀਤੀ ਆ ਆਮ ਆਦਮੀ ਪਾਰਟੀ ਨੇ। ਤੇ 24 ਘੰਟਿਆਂ ਦੇ ਵਿੱਚ ਇਹਦਾ ਜਵਾਬ ਮੰਗਿਆ ਗਿਆ, ਔਰ ਇਹ ਵੀ ਕਿਹਾ ਕਿ ਜੇ ਜਵਾਬ ਨਾ ਦਿੱਤਾ ਤਾਂ ਫਿਰ ਕਾਰਵਾਈ ਇੱਕ ਤਰਫਾ ਹੋ ਸਕਦੀ ਹੈ। ਅਜਿਹੇ ਨੋਟਿਸ ਵੈਸੇ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਸਿਆਸੀ ਪਾਰਟੀਆਂ ਦੇ ਵਾਸਤੇ, ਔਰ ਸਿਆਸੀ ਪਾਰਟੀਆਂ ਨੇ ਜਿਹੜਾ ਇਹਦੇ ਜਵਾਬ ਜਿਹੜੇ ਨੇ ਉਹ ਘੜੇ ਘੜਾਏ ਹੁੰਦੇ ਆ, ਉਹਨਾਂ ਨੇ ਉਹ ਜਵਾਬ ਦੇ ਦੇਣੇ ਆ, ਸਾਡੇ ਹੱਥ ਵੱਸ ਦੇ ਵਿੱਚ ਨਹੀਂ ਸੀਗਾ। ਪਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਅਜਿਹੇ ਮਾਮਲਿਆਂ ਦੀ ਜਦੋਂ ਸ਼ੁਰੂਆਤ ਕਰਦਾ, ਉਹਦੇ ਵਿੱਚ ਉਹ ਕਾਫੀ ਤੇਜ਼ੀ ਦਿਖਾਉਂਦਾ। ਇਸ ਕਰਕੇ ਤੇਜ਼ੀ ਦਿਖਾਉਂਦਾ ਕਿ ਪਤਾ ਲੱਗ ਜੇ ਸਿਆਸੀ ਪਾਰਟੀਆਂ ਨੂੰ ਖਾਸ ਤੌਰ ਦੇ ਉੱਤੇ ਕਿ ਚੋਣ ਕਮਿਸ਼ਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਔਰ ਚੋਣ ਕਮਿਸ਼ਨ ਦੀ ਪਕੜ ਜਿਹੜੀ ਆ ਉਹ ਮਜ਼ਬੂਤ ਕਰਨ ਦੇ ਵਾਸਤੇ ਇਹ ਆਉਂਦੇ ਦਿਨਾਂ ਦੇ ਦੌਰਾਨ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਨੋਟਿਸ ਹੋਣਗੇ ਹੁਣ ਜਦੋਂ ਇਹ ਨਿਕਲਣਗੇ ਅੱਗੇ ਤੋਂ ਅੱਗੇ। ਕਿਉਂਕਿ ਜੇ ਦੇਖਿਆ ਜਾਵੇ ਤਾਂ ਨੋਟਿਸ ਜਿਹੜੇ ਆ ਉਹ ਸੋਨੂ ਸੂਦ ਦੀ ਜਦੋਂ ਭੈਣ ਨੂੰ ਸ਼ਾਮਲ ਕੀਤਾ ਉੱਥੇ ਵੀ ਹੋਇਆ, ਔਰ ਕਿਉਂਕਿ ਇੰਨੇ ਬੰਦੇ ਨਹੀਂ ਇਕੱਠੇ ਕੀਤੇ ਜਾ ਸਕਦੇ। ਡਾਕਟਰ ਹਰਜੋਤ ਕਮਲ ਦੇ ਹੱਕ ਦੇ ਵਿੱਚ ਜਿਹੜੇ ਸਰਪੰਚ ਇਕੱਠੇ ਹੋਏ, ਮਾਮਲਾ ਉਹਨਾਂ ਦਾ ਵੀ ਚੱਲ ਰਿਹਾ ਕਿ ਉੱਥੇ ਵੀ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਗਈ ਆ। ਉਂਝ ਵੈਸੇ 15 ਤਰੀਕ ਉਡੀਕੀ ਜਾ ਰਹੀ ਆ ਕਿ 15 ਤੋਂ ਬਾਅਦ ਕੀ ਇਹ ਕੁਝ ਬੰਦਿਆਂ ਦੀ ਨਫਰੀ ਵੱਧਦੀ ਆ
ਜੇ ਕਰੋਨਾ ਦੇ ਕੇਸਾਂ ਦੀ ਗੱਲ ਕਰੀਏ ਤੇ ਉਹ ਤਾਂ ਨਹੀਂ ਘਟ ਰਹੇ ਅਜੇ। ਜਦੋਂ ਉਹ ਨਹੀਂ ਘਟ ਰਹੇ ਤੇ ਫਿਰ ਇਸ ਚੀਜ਼ ਦੀ ਉਮੀਦ ਬੜੀ ਘੱਟ ਹੈ ਕਿ ਇੱਕ ਤਾਂ ਜਿਹੜੇ ਇਹ ਬੰਦਿਆਂ ਦੀ ਨਫਰੀ ਵਧਾਈ ਜਾ ਸਕੂਗੀ ਜਾਂ ਰੈਲੀਆਂ ਦੀ ਪਰਮਿਸ਼ਨ ਹੋਊਗੀ। ਰੈਲੀਆਂ ਦੀ ਪਰਮਿਸ਼ਨ ਮਿਲਣ ਦੇ ਚਾਂਸਸ ਬਹੁਤ ਘੱਟ ਨੇ, ਨਾ ਮਿਲੇ ਤਾਂ ਬਹੁਤ ਚੰਗਾ। ਸਹੀ ਮਾਇਨਿਆਂ ਦੇ ਵਿੱਚ ਇਹ ਕਰਪਸ਼ਨ ਘਟਾਉਣ ਦੇ ਵਾਸਤੇ ਰੈਲੀਆਂ ਦਾ ਨਾ ਹੋਣਾ ਇੱਕ ਬਹੁਤ ਵੱਡਾ ਰੋਲ ਨਿਭਾਉਣਗੇ। ਤੇ ਇਹ ਵੀ ਆ ਜੇ ਬਿਨਾਂ ਰੈਲੀਆਂ ਤੋਂ ਐਤਕੀ ਚੋਣਾਂ ਹੋ ਗਈਆਂ ਤੇ ਘੱਟੋ ਘੱਟ ਅੱਗੋਂ ਇਹ ਤਾਂ ਕਿਹਾ ਜਾ ਸਕਦਾ ਨਾ, ਇਹ ਰੈਲੀਆਂ ਜਿਹੜੀਆਂ ਬੰਦ ਕੀਤੀਆਂ ਜਾਣ, ਜਿੱਥੇ ਬੰਦੇ ਲਿਆ ਕੇ ਕਿਰਾਏ ਦੇ ਉੱਤੇ ਢੋ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਵੀ ਕਿੰਨੇ ਬੰਦੇ ਆ ਗਏ। ਸਾਰੀਆਂ ਸਿਆਸੀ ਪਾਰਟੀਆਂ ਇੱਕੋ ਜਿਹਾ ਕੁਝ ਇਹ ਕਰਦੀਆਂ ਨੇ। ਤੋ ਇਹ ਜਿਹੜਾ ਗੇੜ ਆ, ਜਿਹੜਾ ਚੱਕਰ ਹੈ ਚੋਣ ਕਮਿਸ਼ਨ ਦਾ, ਉਹ ਗਿਣਨਾ ਸ਼ੁਰੂ ਹੋ ਗਿਆ ਇੱਕ ਕਿਸਮ ਦੇ ਨਾਲ। ਤੇ ਜਿਹੜੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਆਉਣਗੇ ਉਹਨਾਂ ਦੇ ਉੱਤੇ ਨਿਗਾਹ ਜਿਹੜੀ ਆ CCTV ਕੈਮਰਿਆਂ ਦੇ ਰਾਹੀਂ ਚੋਣ ਕਮਿਸ਼ਨ ਰੱਖੂਗਾ। ਔਰ ਜਿਹੜੀਆਂ ਇਹ ਗੱਡੀਆਂ ਨੇ ਚੋਣ ਕਮਿਸ਼ਨ ਦੀਆਂ, ਉਹਨਾਂ ਦੀਆਂ ਛੱਤਾਂ ਦੇ ਉੱਤੇ CCTV ਕੈਮਰੇ ਲਗਾਏ ਗਏ ਆ। 3-3 4-4 ਕੈਮਰੇ ਇੱਕ ਇੱਕ ਗੱਡੀ ਦੇ ਉੱਤੇ ਲੱਗੇ ਆ। ਤੇ ਉਹ ਖਾਸ ਤੌਰ ਦੇ ਉੱਤੇ ਜਿਹੜੇ ਪ੍ਰਮੁੱਖ ਆਗੂ ਨੇ ਸਿਆਸੀ ਧਿਰਾਂ ਦੇ, ਉਹਨਾਂ ਦਾ ਜ਼ਰੂਰ ਕਲੋਜ਼ਲੀ ਪਿੱਛਾ ਕਰਦੀਆਂ ਨੇ ਤਾਂ ਕਿ ਉਹ ਕੋਡ ਆਫ ਕੰਡਕਟ ਕਿਸੇ ਵੀ ਜਗ੍ਹਾ ਦੇ ਉੱਤੇ ਉਲੰਘਣ ਨਾ ਜੀ। ਉਹਨਾਂ ਨੇ ਵੀ ਤਰੀਕਾ ਲੱਭ ਲੈਣਾ ਜੀ। ਅੱਗੇ ਗੱਲ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਡਬਲ ਇੰਜਨ ਵਾਲੇ ਸਰਕਾਰ ਦੇ ਮੰਤਰੀ ਕਿਰਨੇ ਸ਼ਿਰੂ। ਡਬਲ ਇੰਜਨ ਦਾ ਕੀ ਹੋਇਆ ਹੈ? ਇਹ ਡਬਲ ਇੰਜਨ ਇਸ ਤਰ੍ਹਾਂ ਹੈ ਜੀ ਕਿ ਜਦੋਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉੱਥੇ ਚੋਣ ਪ੍ਰਚਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਜਾ ਕੇ ਪ੍ਰਚਾਰ ਕਰਦੇ ਕਿ ਡਬਲ ਇੰਜਨ ਦੀ ਸਰਕਾਰ ਬਣਾ ਦਿਓ, ਵੀ ਇੱਕ ਇੰਜਨ ਤਾਂ ਹੋ ਗਿਆ ਕੇਂਦਰ ਵਾਲਾ ਤੇ ਦੂਜਾ ਇੰਜਨ ਤੁਸੀਂ ਲੈ ਆਓ, ਮਤਲਬ ਕਿ ਮੁੱਖ ਮੰਤਰੀ ਬਣਾ ਲਓ ਸੂਬੇ ਦਾ। ਉਹ ਫਿਰ ਡਬਲ ਇੰਜਨ ਦੀ ਸਰਕਾਰ ਕਹਿ ਦਿੰਦੇ ਆ। ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੀਆਂ ਚੋਣਾਂ ਹੋਈਆਂ ਸੀ, ਉਦੋਂ ਵੀ ਇਹੀ ਚੀਜ਼ ਪ੍ਰਚਾਰੀ ਗਈ ਸੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਲੈ ਆਓ। ਡਬਲ ਇੰਜਨ ਦੀ ਸਰਕਾਰ ਲੈ ਆਂਦੀ। ਡਬਲ ਇੰਜਨ ਦੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਮੰਤਰੀਆਂ, ਵਿਧਾਇਕਾਂ, ਆਮ ਲੋਕਾਂ ਨੂੰ ਘੁੱਟ ਕੇ ਰੱਖਿਆ, ਕੋਈ ਜਿਹੜੀ ਬੇਰੁਜ਼ਗਾਰੀ ਵਾਲੇ ਪਾਸੇ ਡੱਕਾ ਨਹੀਂ ਤੋੜਿਆ। ਸਿਰਫ ਔਰ ਸਿਰਫ ਮੰਦਰ ਜਿਹੜਾ ਉਹਨੂੰ ਮੁੱਦਾ ਇਸ ਵੇਲੇ ਵੀ ਬਣਾਇਆ ਹੋਇਆ। ਜਦੋਂ ਕਰੋਨਾ ਪੀਕ ਦੇ ਉੱਤੇ ਸੀਗਾ, ਆਪਾਂ ਉਹ ਲਾਸ਼ਾਂ ਦੀਆਂ ਗੱਲਾਂ, ਲਾਸ਼ਾਂ ਦੀਆਂ ਖਬਰਾਂ, ਲੋਕਾਂ ਦੀਆਂ ਰੁਲਦੀਆਂ ਮ੍ਰਿਤਕ ਦੇਹਾਂ ਦੱਬੀਆਂ ਪਈਆਂ, ਉਹ ਸਾਰਾ ਕੁਝ ਸਾਈਡ ਦੇ ਉੱਤੇ ਰੱਖ ਕੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਨੇ ਚੁਟਕੀ ਮਾਰਦਿਆਂ ਆਪਣੀ ਸਰਕਾਰ ਰਿਪੀਟ ਕਰ ਲੈਣੀ ਆ। ਚੋਣ ਜ਼ਾਬਤਾ ਲੱਗਣ ਦੀ ਦੇਰ ਸੀ ਕਿ ਡਬਲ ਇੰਜਣ, ਇਉਂ ਲੱਗਦਾ ਕਿ ਉਹ ਡਬਲ ਇੰਜਣ ਹੀ ਰਹਿ ਜਾਣੇ ਆ, ਡੱਬੇ ਕਿਤੇ ਹੋਰ ਚਲੇ ਜਾਣੇ ਆ। ਜਦੋਂ ਜਿਹੜੇ ਮੌਰਿਆ ਨੇ ਝਟਕਾ ਦਿੱਤਾ ਤੇ 4 ਵਿਧਾਇਕ ਉਹਦੇ ਨਾਲ ਚਲੇ ਗਏ, 5 ਉਹ ਚਲੇ ਗਏ। 24 ਘੰਟਿਆਂ ਦੇ ਵਿੱਚ ਡਬਲ ਇੰਜਣ ਸਰਕਾਰ ਨੂੰ ਦੂਜਾ ਵੱਡਾ ਝਟਕਾ ਜਿਹੜਾ ਉਹ ਲੱਗ ਗਿਆ। ਸਵਾਮੀ ਪ੍ਰਸਾਦ ਮੌਰਿਆ ਭਲਕੇ ਆਪਣੇ ਅਗਲਾ ਖੁਲਾਸਾ ਕਰੂਗਾ ਕਿ ਉਹਨੇ ਕਿੱਧਰ ਨੂੰ ਜਾਣਾ। ਤੇ ਜਿਹੜਾ ਇੱਥੇ OBC ਨੇਤਾ ਆ ਦਾਰਾ ਸਿੰਘ ਚੌਹਾਨ, ਉਹਨੇ ਵੀ ਡਬਲ ਇੰਜਨ ਸਰਕਾਰ ਦੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਔਰ ਜਿਹੜੇ ਦਾਰਾ ਸਿੰਘ ਚੌਹਾਨ ਹੈ, ਉਹਨੇ ਭਾਜਪਾ ਛੱਡਣ ਦਾ ਐਲਾਨ ਵੀ ਕਰਤਾ। ਹਾਲਾਂਕਿ ਸਵਾਮੀ ਪ੍ਰਸਾਦ ਮੌਰਿਆ ਨੇ ਇਹ ਗੱਲ ਕਹੀ ਹੈ ਕਿ ਉਹਨੇ ਅਜੇ ਸਰਕਾਰ ਤੋਂ ਅਸਤੀਫਾ ਦਿੱਤਾ। ਅਗਲੀ ਜਿਹੜੀ ਰਣਨੀਤੀ ਆ ਉਹ ਭਲਕੇ ਅਨਾਉਂਸ ਕਰੂਗਾ। ਇਹ ਤੈਅ ਆ ਕਿ ਦੋਨਾਂ ਨੇ ਸਮਾਜਵਾਦੀ ਪਾਰਟੀ ਦੇ ਵਿੱਚ ਜਾਣਾ। ਔਰ ਦੂਜੇ ਪਾਸੇ ਰੋਕਣ ਦੇ ਵਾਸਤੇ ਕਿਰਨ ਨਾ ਇਹ, ਉਹਦੇ ਵਾਸਤੇ ਦਿੱਲੀ ਦੇ ਵਿੱਚ ਵੀ ਮੀਟਿੰਗਾਂ ਚੱਲੀ ਜਾਂਦੀਆਂ ਨੇ। ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੱਥ ਪੈਰ ਮਾਰ ਰਹੀ ਆ ਭਾਜਪਾ ਕਿ ਕਿਸੇ ਤਰੀਕੇ ਦੇ ਨਾਲ ਇਹ ਕਿਰਨ ਨੂੰ ਬਚਾਏ ਜਾ ਸਕਣ। ਅਸਲ ਦੇ ਵਿੱਚ ਜਦੋਂ 17 ਵਾਲੀਆਂ ਚੋਣਾਂ ਹੋਈਆਂ ਸੀਗੀਆਂ, ਉਦੋਂ ਪਹਿਲਾਂ ਇਹ ਜਿਹੜੇ ਵਰਗ ਨੇ, ਮੈਂ ਕੱਲ ਵਿਸਥਾਰ ਉਹਦਾ ਦਿੱਤਾ ਸੀਗਾ ਕਿ ਕਿਵੇਂ ਜਿਹੜੇ ਇਹ ਛੋਟੇ ਛੋਟੇ ਕਬੀਲੇ ਟਾਈਪ ਜਾਂ ਵਰਗ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਉਹਨੂੰ ਸਮਝਣਾ ਪਊਗਾ ਜੇ ਉੱਥੋਂ ਦੀ ਰਾਜਨੀਤੀ ਨੂੰ ਸਹੀ ਮਾਇਨਿਆਂ ਦੇ ਵਿੱਚ ਸਮਝਣਾ। ਚਾਹੇ ਉਹ ਮੌਰਿਆ ਸਮਾਜ ਹੈ, ਚਾਹੇ ਚੌਹਾਨ ਜਿਹੜਾ ਦਾਰਾ ਸਿੰਘ ਚੌਹਾਨ ਹੈ, ਇਹ ਚੌਹਾਨ ਵਾਲੇ ਜਿਹੜੇ OBC ਨੇਤਾ ਨੇ,
ਇਹਨਾਂ ਦੀਆਂ ਜਿਹੜੇ ਇਹ ਵਰਗ ਨੇ, ਜਿਹੜੀਆਂ ਕਮਿਊਨਿਟੀਜ਼ ਨੇ, ਉਹ ਇੰਨੇ ਕਮਿਟਡ ਨੇ ਕਮਿਊਨਿਟੀਜ਼ ਕਿ ਜਿਹੜਾ ਮਰਜ਼ੀ, ਔਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਨੇਤਾ ਨੇ ਕਦੋਂ ਕਦੋਂ ਕਿਹੜੀਆਂ ਪਾਰਟੀਆਂ ਛੱਡੀਆਂ। ਉਹ ਕਹਿੰਦੇ ਜਿਹੜੀ ਮਰਜ਼ੀ ਪਾਰਟੀ ਦੇ ਵੱਲੋਂ ਆ, ਬਸ ਸਾਡਾ ਨੇਤਾ ਆ, ਇਹ ਉਹਦੇ ਵਾਸਤੇ ਖੜੇ ਨੇ। ਇਹ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦਾ ਇੱਕ ਬਿਲਕੁਲ ਡਿਫਰੈਂਟ ਜਿਹਾ ਪੱਖ ਹੈ। ਜੇ ਤੁਸੀਂ ਇੱਥੇ ਆਪਣੇ ਪੰਜਾਬ ਦੇ ਵਿੱਚ ਵਰਗਾਂ ਦੀ ਜਿਹੜੀ ਰਾਜਨੀਤੀ ਆ ਉਹਨੂੰ ਕੰਪੇਅਰ ਕਰਨਾ ਹੋਵੇ ਤੇ ਪੰਜਾਬ ਅਜਿਹੀ ਰਾਜਨੀਤੀ ਦੇ ਨੇੜੇ ਤੇੜੇ ਵੀ ਨਹੀਂਗਾ ਜਿਹੜੀ ਕਮਿਟਡ ਵੋਟ ਆ। ਹਾਲਾਂਕਿ ਜੇ ਆਪਾਂ ਉਹਨੂੰ ਕੰਪੇਅਰ ਕਰਦੇ ਆ ਪੰਜਾਬ ਦੀ ਰਾਜਨੀਤੀ ਨੂੰ, ਤਾਂ ਬਣਾਉਣ ਦੀ ਕੁਝ ਕੋਸ਼ਿਸ਼ ਇੱਥੇ ਵੀ ਭਾਜਪਾ ਦੇ ਵੱਲੋਂ ਅਜਿਹੀ ਕੀਤੀ ਜਾ ਰਹੀ ਆ। ਆਪਾਂ ਅੱਗੇ ਚੱਲ ਕੇ ਉਹਦੀ ਗੱਲ ਵੀ ਕਰਦੇ ਆ। ਸੋ ਜਿਹੜੇ ਓਬੀਸੀ ਨੇਤਾਵਾਂ ਦੇ ਵੱਲੋਂ ਜਾਣਾ, ਇਹਦੇ ਨਾਲ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਵਿੱਚ ਬੇਹੱਦ ਬੇਚੈਨੀ ਦੇ ਵਿੱਚੋਂ ਲੰਘ ਰਹੀ ਆ। ਡੈਮੇਜ ਕੰਟਰੋਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਜਿਹੜੀਆਂ ਉਹ ਇਸ ਵੇਲੇ ਸਿਰੇ ਨਹੀਂ ਲੱਗ ਰਹੀਆਂ। ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਇਹ ਗੱਲ ਕਹੀ ਆ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਭਟਕ ਜਾਂਦਾ ਤਾਂ ਦੁੱਖ ਹੁੰਦਾ। ਕੇਸ਼ਵ ਪ੍ਰਸਾਦ ਮੌਰਿਆ ਡਿਪਟੀ ਸੀਐਮ ਜ਼ਰੂਰ ਨੇ, ਚਲਦੀ ਵੀ ਕੇਸ਼ਵ ਪ੍ਰਸਾਦ ਮੌਰਿਆ ਦੀ ਸੀਗੀ। ਖੁੱਡੇ ਲਾਈਨ ਇਹਨਾਂ ਨੇ ਲਾ ਕੇ ਰੱਖਿਆ ਸਵਾਮੀ ਪ੍ਰਸਾਦ ਮੌਰਿਆ ਨੂੰ। ਹੁਣ ਜਦੋਂ ਚੋਣ ਜ਼ਾਬਤਾ ਲੱਗ ਗਿਆ ਤੇ ਉਹ ਬਾਗੀ ਹੋ ਗਿਆ। ਕੇਸ਼ਵ ਪ੍ਰਸਾਦ ਮੌਰਿਆ ਬੇਸ਼ੱਕ ਮੌਰਿਆ ਸਮਾਜ ਦੇ ਵਿੱਚੋਂ ਹੀ ਆਉਂਦੇ ਆ, ਪਰ ਕੇਸ਼ਵ ਪ੍ਰਸਾਦ ਮੌਰਿਆ ਹੋਰਾਂ ਦਾ ਮੌਰਿਆ ਸਮਾਜ ਦੇ ਵਿੱਚ ਉਹ ਜਗ੍ਹਾ ਹੈ ਨਹੀਂ ਗੀ ਜਿਹੜੀ ਸਵਾਮੀ ਪ੍ਰਸਾਦ ਮੌਰਿਆ ਦੀ ਹੈ। ਇਸ ਕਰਕੇ ਕੇਸ਼ਵ ਪ੍ਰਸਾਦ ਮੌਰਿਆ ਜਿਹੜੇ ਆ ਉਹ ਕੋਈ ਬਹੁਤੇ ਮਦਦਗਾਰ ਸਾਬਤ ਨਹੀਂ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕਿ ਉਹ ਮੌਰਿਆ ਸਮਾਜ ਨੂੰ ਮਦਦ ਆਪਣੇ ਮਗਰ ਲਾ ਕੇ ਕੋਈ ਝਟਕਾ ਸਵਾਮੀ ਪ੍ਰਸਾਦ ਮੌਰਿਆ ਨੂੰ ਦੇ ਦੇਣਗੇ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸੁੱਝ ਨਹੀਂ ਰਿਹਾ ਕਿ ਉਹ ਹੁਣ ਇਹ ਡੈਮੇਜ ਕੰਟਰੋਲ ਕਰੇ ਤੇ ਕਿਵੇਂ ਕਰੇ। ਇਹ ਵੀ ਕਿਹਾ ਜਾ ਰਿਹਾ ਕਿ 2 ਦਰਜਨ ਤੋਂ ਉੱਪਰ ਅਜੇ ਹੋਰ ਵਿਧਾਇਕ ਨੇ ਜਿਹੜੇ ਉਹ ਰੋਹ ਦੇ ਵਿੱਚ ਨੇ, ਔਰ ਜਿਹੜਾ ਅਖਿਲੇਸ਼ ਯਾਦਵ ਹੈ ਉਹਦੀ ਰਾਜਨੀਤੀ, ਉਹਦੀ ਰਣਨੀਤੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਇੱਕੋ ਦਿਨ ਦੇ ਵਿੱਚ ਅਜਿਹੇ ਝਟਕੇ ਦੇ ਕੇ ਭਾਰਤੀ ਜਨਤਾ ਪਾਰਟੀ ਨੂੰ ਸੁੱਖ ਦਾ ਸਾਹ ਜਿਹੜਾ ਉਹ ਲੈਣ ਦਊਗਾ। ਉਹ ਝਟਕੇ ਬਾਰ-ਬਾਰ ਦਵਾਊਗਾ, ਡੇਲੀ ਬੇਸਿਸ ਦੇ ਉੱਤੇ ਜਾਂ ਕੁਝ ਦਿਨ ਛੱਡ ਕੇ ਝਟਕੇ ਦਵਾਊਗਾ। ਉੱਤਰ ਪ੍ਰਦੇਸ਼ ਦੀ ਰਾਜਨੀਤੀ ਜਿਹੜੀ ਆ ਉਹ ਸਭ ਨੂੰ ਪਤਾ ਹੈ ਕਿ ਉਹ ਇਸ ਤਰ੍ਹਾਂ ਦੀ ਆ ਕਿ ਇਹਦੇ ਵਿੱਚ ਭਾਰਤ ਦੀ ਰਾਜਨੀਤੀ ਨੂੰ ਉਹ ਪ੍ਰਭਾਵਿਤ ਕਰਦੀ ਹੈ, ਅਸਿੱਧੇ ਰੂਪ ਚ ਨਹੀਂ ਸਿੱਧੇ ਰੂਪ ਦੇ ਵਿੱਚ। ਜੇ ਉਥੋਂ ਭਾਰਤੀ ਜਨਤਾ ਪਾਰਟੀ ਲਾਂਭੇ ਹੁੰਦੀ ਆ ਸੱਤਾ ਤੋਂ ਉੱਤਰ ਪ੍ਰਦੇਸ਼ ਦੇ ਵਿੱਚੋਂ, ਤੇ ਇਹ ਇੱਕ ਕਿਸਮ ਦੇ ਨਾਲ ਬਹੁਤ ਵੱਡਾ ਮੈਸੇਜ ਜਾਊਗਾ 2024 ਦੇ ਵਾਸਤੇ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਮੁਸ਼ਕਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਬਿਲਕੁਲ ਚਾਹੀਦੀਆਂ ਵੀ ਆ। ਇਹ ਤਾਂ ਫਿਰ ਲੰਬੀ ਚੌੜੀ ਗੱਲ ਸੀ, ਡਬਲ ਇੰਜਨ ਵਾਲੀ। ਅੱਗੇ ਗੱਲ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਦੀ। ਰਾਜੇਵਾਲ ਧੜੇ ਨੇ 10 ਬੰਦੇ ਤਾਂ ਐਲਾਨ ਦਿੱਤੇ ਆ, ਖੜੇ ਕਰ ਦਿੱਤੇ ਆ, ਪਰ ਇਹਨਾਂ ਦੇ ਗੁੱਸੇ, ਰਾਜੀ, ਨਾਰਾਜ਼ ਹੋਣਾ ਤੇ ਚੱਲ ਰਿਹਾ। ਚੜੂਨੀ ਹੋਣੀ ਨਾਰਾਜ਼ ਹੋ ਗਏ। ਬਿਲਕੁਲ ਜੀ, ਇਹ ਜਿਹੜੇ ਮੇਨ ਅਹਿਮ ਨੇ ਉਹਨਾਂ ਦੇ ਨਾਮ ਇਹਨਾਂ ਨੇ ਐਲਾਨੇ ਆ ਜੀ। ਔਰ ਸੂਚੀ ਦੇ ਵਿੱਚ ਪਹਿਲਾ ਨਾਮ ਰਾਜੇਵਾਲ ਸਾਹਿਬ ਨੇ ਆਪਣਾ ਰੱਖਿਆ, ਔਰ ਉਹ ਸਮਰਾਲੇ ਤੋਂ ਚੋਣ ਲੜਨਗੇ, ਬਲਬੀਰ ਸਿੰਘ ਰਾਜੇਵਾਲ। ਔਰ ਪ੍ਰੇਮ ਸਿੰਘ ਭੰਗੂ ਨੇ ਉਹ ਘਨੌਰ ਤੋਂ, ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਢਾਂਡਾ, ਮੋਹਾਲੀ ਤੋਂ ਰਵਨੀਤ ਸਿੰਘ ਬਰਾੜ, ਤਰਨਤਾਰਨ ਤੋਂ ਸੁਖਮਨਦੀਪ ਸਿੰਘ, ਕਰਤਾਰਪੁਰ ਤੋਂ ਰਜੇਸ਼ ਕੁਮਾਰ, ਜੈਤੋ ਤੋਂ ਰਮਨਦੀਪ ਸਿੰਘ, ਫਲੌਰ ਤੋਂ ਅਜੇ ਸਿੰਘ, ਕਾਦੀਆਂ ਤੋਂ ਬਲਰਾਜ ਸਿੰਘ ਠਾਕਰ ਚੋਣ ਲੜਨਗੇ। ਥੋੜਾ ਇੱਕ ਹੈਰਾਨੀਜਨਕ ਤਰੀਕੇ ਦੇ ਨਾਲ ਮੋਗੇ ਤੋਂ ਨਵਦੀਪ ਸੰਘੇ ਨੂੰ ਉਮੀਦਵਾਰ ਐਲਾਨਿਆ ਗਿਆ। ਨਵਦੀਪ ਸੰਘਾ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਮੋਗਾ ਤੋਂ ਹਲਕਾ ਇੰਚਾਰਜ ਬਣਾਇਆ ਹੋਇਆ ਸੀਗਾ। ਉਹਦੀਆਂ ਕੁਝ ਸ਼ਿਕਾਇਤਾਂ ਕਾਫੀ ਦੱਸੀਆਂ ਜਾਂਦੀਆਂ ਨੇ ਜੇ ਪਾਰਟੀ ਦੇ ਸੂਤਰਾਂ ਦੀ ਮੰਨੀਏ, ਤੇ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੇ ਉਹਨੂੰ ਟਿਕਟ ਨਹੀਂ ਦਿੱਤੀ। ਉਹਦੀ ਟਿਕਟ ਕੱਟ ਕੇ ਅਮਨਦੀਪ ਕੌਰ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਲੈ ਆਂਦਾ। ਜਿਹੜਾ ਇਹ ਸੰਘਾ ਹੈ, ਨਵਦੀਪ ਸੰਘਾ, ਉਹਨੇ ਮਾਰੀ ਛਾਲ ਤੇ ਉਹ ਵੜ ਗਿਆ ਜੀ ਜਾ ਕੇ ਸੰਯੁਕਤ ਸਮਾਜ ਮੋਰਚੇ ਦੇ ਵਿੱਚ। ਉੱਥੋਂ ਟਿਕਟ ਸੰਯੁਕਤ ਸਮਾਜ ਮੋਰਚੇ ਨੇ ਉਹਨੂੰ ਐਲਾਨ ਦਿੱਤੀ। ਜਿਹੜੀ ਗੱਲ ਮੈਂ ਕਈ ਹਫ਼ਤਿਆਂ ਤੋਂ ਕਹਿ ਰਿਹਾ ਨਾ ਜੀ, ਜਿਹੜੇ ਟਿਕਟੂ ਨੇ
ਉਹਨਾਂ ਦੀਆਂ ਛਾਲਾਂ ਵੇਖਣ ਵਾਲੀਆਂ ਜਿਹੜੀਆਂ ਉਹ ਹੋਣਗੀਆਂ ਇਸ ਵਾਰੀ, ਕਿ ਕਿਹੜਾ ਕਿਹੜੇ ਪਾਸੇ ਵੱਲ ਨੂੰ ਜਾਂਦਾ, ਸਵੇਰੇ ਉਹ ਕਿਹੜੀ ਪਾਰਟੀ 'ਚ ਹੁੰਦਾ, ਕਿਹੜੇ ਧੜੇ 'ਚ ਹੁੰਦਾ, ਸ਼ਾਮ ਨੂੰ ਕਿਹੜੇ ਧੜੇ ਦੇ ਵਿੱਚ ਹੁੰਦਾ। ਇਹ ਬਸ ਖਬਰਾਂ ਦੇ ਰੂਪ ਦੇ ਵਿੱਚ ਹੀ ਹੌਲੀ-ਹੌਲੀ ਜਿਹੜਾ ਉਹ ਪਤਾ ਲੱਗੂਗਾ। ਸੰਯੁਕਤ ਸਮਾਜ ਮੋਰਚਾ ਇਹ ਵੀ ਕਹਿੰਦਾ ਕਿ ਜਿਹੜੀ ਅਗਲੀ ਲਿਸਟ ਆਊਗੀ ਉਹਦੇ ਵਿੱਚ ਇਹ ਤਾਂ ਜਿਨ੍ਹਾਂ ਨੇ ਮੋਰਚੇ ਦੇ ਵਿੱਚ ਮਦਦ ਕੀਤੀ ਆ ਉਹ ਲੋਕ ਨੇ। ਵੈਸੇ ਨਵਦੀਪ ਸਿੰਘਾ ਨੇ ਕਿਹੜੀ ਮਦਦ ਕੀਤੀ ਹੈ ਇਹ ਨਹੀਂ ਪਤਾ ਅਜੇ ਤੱਕ। ਹਾਂ, ਉਹਨੂੰ ਟਿਕਟ ਦਿੱਤੀ, ਕਿਉਂਕਿ ਇਹ ਸਾਰੀਆਂ ਧਿਰਾਂ ਨਹੀਂ ਕਰਨਾ, ਸਿਰਫ ਕਿਸਾਨਾਂ ਨੇ ਨਹੀਂ। ਕੈਪਟਨ ਅਮਰਿੰਦਰ ਸਿੰਘ ਨੂੰ 30 ਦੇ ਕਰੀਬ ਸੀਟਾਂ ਛੱਡਣੀਆਂ ਨੇ ਭਾਜਪਾ ਨੇ, ਤੇ 15 ਸੀਟਾਂ ਛੱਡਣੀਆਂ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਧੜੇ ਨੂੰ, ਤੇ 72 ਸੀਟਾਂ ਦੇ ਉੱਤੇ ਭਾਜਪਾ ਨੇ ਆਪ ਚੋਣਾਂ ਲੜਨੀਆਂ ਨੇ। ਇਹ ਜਿੰਨੀਆਂ ਪਾਰਟੀਆਂ ਦੇ ਵਿੱਚੋਂ ਜਿਹਨੂੰ ਵੀ, ਚਾਹੇ ਉਹ ਕੋਈ ਵੀ ਪਾਰਟੀ ਹੈ, ਉਹ ਕਾਂਗਰਸ ਹੈ, ਉਹ ਜਿਹੜੀ ਆਮ ਆਦਮੀ ਪਾਰਟੀ ਹੈ, ਉਹ ਅਕਾਲੀ ਦਲ ਬਾਦਲ ਹੈ, ਜਾਂ ਜਿਹੜੇ ਹੋਰ ਧੜੇ ਨੇ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਨੇ ਮਾਰਨੀਆਂ ਨੇ ਛਾਲਾਂ। ਔਰ ਇਹ ਹੋਊਗਾ ਐਤਕੀ ਵੀ ਕਿਤੋਂ ਨਾ ਕਿਤੋਂ ਤਾਂ ਇਹਨਾਂ ਨੂੰ ਟਿਕਟ ਮਿਲ ਜਾਣੀ ਹੈ। ਇਹਨਾਂ ਦੀ ਆਸ ਵੀ ਜਿਹੜੀ ਹੈ ਸੰਯੁਕਤ ਸਮਾਜ ਮੋਰਚੇ ਦੀ ਵੀ ਇਸ ਚੀਜ਼ ਦੇ ਉੱਤੇ ਰਹਿਣੀ ਹੈ, ਕਿਉਂਕਿ 117 ਕਹਿ ਦੇਣਾ ਹੁੰਦਾ ਕਿ ਉਮੀਦਵਾਰ ਅਸੀਂ ਖੜੇ ਕਰਾਂਗੇ। 117 ਉਮੀਦਵਾਰ ਲੱਭਣੇ ਔਖੇ ਨੇ। ਦੇਖੋ, ਲੱਭਣ ਨੂੰ ਤਾਂ ਚਾਹੇ ਇੱਕ ਇੱਕ ਹਲਕੇ ਤੋਂ ਤੁਸੀਂ 4-4 ਬੰਦਿਆਂ ਨੂੰ ਟਿਕਟਾਂ ਦੇ ਦਿਓ, ਪਰ ਉਹਦਾ ਆਧਾਰ ਕੀ ਆ? ਉਹਨੂੰ ਕੋਈ 4 ਬੰਦੇ ਜਾਣਦੇ ਆ, ਉਹ ਇਲੈਕਸ਼ਨ ਲੜ ਸਕਦਾ, ਉਹ ਬੁਲਾਰਾ ਹੈ, ਉਹਨੂੰ ਵੋਟਾਂ ਪੈਣਗੀਆਂ। ਇੱਕ ਤਾਂ ਪੁਆਇੰਟ ਇਹ ਆ। ਦੂਜਾ ਪੁਆਇੰਟ ਇਹ ਵੀ ਆ ਕਿ ਸੰਯੁਕਤ ਸਮਾਜ ਮੋਰਚਾ ਅਜੇ ਤੱਕ ਇਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਚੋਣ ਕਮਿਸ਼ਨ ਦੇ ਕੋਲੇ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਜਿਵੇਂ ਕੈਪਟਨ ਅਮਰਿੰਦਰ ਸਿੰਘ ਖਿਦੋ ਖੂੰਡੀ ਲੈ ਗਏ, ਕਿ ਇਹਨਾਂ ਦੀ ਪਾਰਟੀ ਨੂੰ ਰਜਿਸਟਰਡ ਹੋਣ ਤੋਂ ਬਾਅਦ ਇੱਕ ਚੋਣ ਨਿਸ਼ਾਨ ਮਿਲਦਾ? ਇਹ ਦੂਜਾ ਅਹਿਮ ਪੱਖ ਹੋਊਗਾ। ਜੇ ਇੱਕ ਚੋਣ ਨਿਸ਼ਾਨ ਨਹੀਂ ਮਿਲਦਾ ਤੇ ਫਿਰ ਇਹ ਵੱਖੋ ਵੱਖਰੇ ਚੋਣ ਨਿਸ਼ਾਨ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਮਿਲ ਸਕਦੇ ਆ। ਵੈਸੇ ਮਿਲ ਵੀ ਸਕਦਾ, ਕੋਈ ਏਡੀ ਗੱਲ ਨਹੀਂ, ਜੇ ਰਜਿਸਟ੍ਰੇਸ਼ਨ ਵਗੈਰਾ ਦਾ ਸਾਰਾ ਕੰਮ ਪੂਰਾ ਹੋ ਜਾਂਦਾ। ਦੂਜਾ ਜਿਹੜਾ ਇਸ ਵੇਲੇ ਇਹ ਆ ਗਿਆ ਕਿ ਗੁਰਨਾਮ ਸਿੰਘ ਚਡੂਨੀ ਹੋਰਾਂ ਨੇ ਰਾਤ ਇੱਕ ਵੀਡੀਓ ਪਾਈ ਆਪਣੇ ਪੇਜ ਦੇ ਉੱਤੇ। ਉਹਦੇ ਵਿੱਚ ਗੁਰਨਾਮ ਸਿੰਘ ਚਡੂਨੀ ਇਹ ਗੱਲ ਕਹਿੰਦੇ ਆ ਕਿ ਅਸੀਂ ਮਿਸ਼ਨ ਪੰਜਾਬ ਪਹਿਲਾਂ ਤੋਂ ਤੋੜ ਰਹੇ ਸੀ। ਉਹ ਇਹ ਕਹਿੰਦੇ ਕਿ ਬਲਬੀਰ ਸਿੰਘ ਰਾਜੇਵਾਲ ਹੁਰੀ ਇਹ ਕਹਿੰਦੇ ਸੀਗੇ ਕਿ ਤੁਸੀਂ ਇਲੈਕਸ਼ਨਾਂ ਨਾ ਲੜੋ, ਅਸੀਂ ਸਿਆਸਤ ਵਾਲੇ ਪਾਸੇ ਨਹੀਂ ਜਾਣਾ। ਉਹ ਕਹਿੰਦੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਇੱਕ ਵਾਰੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਢਵਾ ਵੀ ਦਿੱਤਾ, ਮੈਨੂੰ ਲਾਂਭੇ ਵੀ ਕਰਤਾ, ਪਰ ਉਹ ਕਹਿੰਦੇ ਕਿ ਅਸੀਂ ਆਪਣੇ ਮਿਸ਼ਨ ਪੰਜਾਬ ਦੇ ਉੱਤੇ ਤੁਰਦੇ ਰਹੇ। ਉਹ ਇਹ ਕਹਿੰਦੇ ਆ ਕਿ ਪਿਛਲੇ ਦਿਨਾਂ ਤੋਂ ਸਾਡੀਆਂ ਕੁਝ ਮੀਟਿੰਗਸ ਹੋਈਆਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਧੜੇ ਦੇ ਨਾਲ, ਤੇ ਉਹ ਕਹਿੰਦੇ ਸਾਡੇ ਕੋਲੇ ਜਿੰਨੇ ਗਿਣ ਰਹੇ ਆ ਗੁਰਨਾਮ ਸਿੰਘ ਚਡੂਨੀ, ਕਿ ਸਾਡੇ ਕੋਲੇ 9 ਗਰੁੱਪ ਛੋਟੇ ਛੋਟੇ ਹੋਰ ਨੇ ਜਿਹੜੇ ਕਿ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਨਹੀਂ, ਬਾਕੀ ਨੇ ਮਾਝੇ ਦੇ ਵਿੱਚੋਂ ਨੇ, ਦੁਆਬੇ ਦੇ ਵਿੱਚੋਂ ਨੇ ਕੁਝ ਗਰੁੱਪ, ਉਹ ਵੀ ਉਹਨਾਂ ਦੇ ਨਾਲ ਨੇ। ਉਹ ਕਹਿੰਦੇ ਅਸੀਂ ਇੰਨੇ ਜਾਣੇ ਆ, ਸਾਨੂੰ ਪਹਿਲਾਂ ਤਾਂ ਲਾਰਾ ਲਾ ਦਿੱਤਾ ਕਿ ਠੀਕ ਹੈ ਅਸੀਂ 25 ਸੀਟਾਂ ਤੁਹਾਨੂੰ ਛੱਡਾਂਗੇ, ਹੁਣ ਕਹਿੰਦੇ ਸਾਡੇ ਵਾਸਤੇ 9 ਸੀਟਾਂ ਛੱਡੀਆਂ ਜਾ ਰਹੀਆਂ ਨੇ। ਇਸ ਕਰਕੇ ਉਹ ਕਹਿੰਦੇ 9 ਸੀਟਾਂ ਦੇ ਉੱਤੇ ਤਾਂ ਅਸੀਂ ਨਹੀਂ ਲੜਦੇ, ਇਦੋਂ ਵੱਧ ਤਾਂ ਕਹਿੰਦੇ ਸਾਡੇ ਕੋਲ ਜਥੇਬੰਦੀਆਂ ਨੇ। ਇਹਦਾ ਮਤਲਬ ਇਹ ਆ ਕਿ ਗੁਰਨਾਮ ਸਿੰਘ ਚਡੂਨੀ ਹੁਰੀ ਆਪਣੇ ਤੌਰ ਦੇ ਉੱਤੇ ਚੋਣਾਂ ਲੜਨਗੇ। ਜੇ ਉਹ ਚੋਣਾਂ ਆਪਣੇ ਤੌਰ ਦੇ ਉੱਤੇ ਲੜਨਗੇ ਤੇ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਅਸੀਂ ਵੀ ਆਪਣੇ ਉਮੀਦਵਾਰ ਖੜੇ ਕਰਨੇ ਆ। ਮਤਲਬ ਇਹ ਕਿ ਜਿਹੜੇ ਟਿਕਟੂ ਨੇ ਉਹਨਾਂ ਕੋਲੇ ਇੱਕ ਚੋਇਸ ਹੋਰ ਹੋ ਜੂਗੀ, ਵੀ ਜੇ ਇਧਰੋਂ ਵੀ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਫਿਰ ਉਹ ਗੁਰਨਾਮ ਸਿੰਘ ਚਡੂਨੀ ਹੋਰਾਂ ਦਾ ਧੜਾ ਵੀ ਉਹਨਾਂ ਦੇ ਵਾਸਤੇ ਇਹ ਟਿਕਟਾਂ ਰੱਖ ਸਕਦਾ। ਇਸੇ ਕਰਕੇ ਕੁਝ ਤਕਰੀਬਨ 2 ਮਹੀਨੇ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ ਇਸ ਵਾਰੀ ਜੇ ਪੰਜਾਬ ਦੀਆਂ ਚੋਣਾਂ ਨੂੰ ਕੋਈ ਨਾਮ ਦੇਣਾ ਹੋਵੇ ਤਾਂ ਸਭ ਤੋਂ ਬਿਹਤਰ ਨਾਮ ਹੋ ਸਕਦਾ ਕੜਮੱਸ 2022। ਔਰ ਇਹ ਕੜਮੱਸ ਜਿਹੜਾ ਉਹ ਪੈਣ ਵਾਲਾ, ਇਸ ਕੜਮੱਸ ਦੇ ਵਿੱਚੋਂ ਕੌਣ ਗੇਨ ਕਰ ਸਕਦਾ, ਇਸ ਪੁਆਇੰਟ ਨੂੰ ਸਾਰੇ ਪੰਜਾਬੀਆਂ ਨੂੰ ਜ਼ਰੂਰ ਜਿਹੜਾ ਜੀ ਉਹ ਵਿਚਾਰਨਾ ਹੋਊਗਾ ਬਹਿ ਕੇ। ਔਰ ਸਭ ਨੂੰ ਪਤਾ ਕਿ ਕਿਹਨੇ ਗੇਨ ਕਰਨਾ ਇਹ 'ਚ। ਬਿਲਕੁਲ, ਬਿਲਕੁਲ। ਜਦੋਂ ਫਿਰ ਪੈਸੇ ਦੇ ਕੇ ਬਹੁਤੇ ਲੋਕ ਖੜੇ ਕਰ ਦਿੱਤੇ ਜਾਂਦੇ, ਇਸ ਤਰ੍ਹਾਂ ਹੁੰਦੀ ਆ। ਹੋਰ ਧਰਮ ਦੇ ਨਾਮ ਤੇ ਨਵਰਤੀ ਭਾਸ਼ਣ, ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ। ਦੇਖੋ, ਇਸ ਵੇਲੇ ਬੜਾ ਚਰਚਿਤ ਹੈ ਇਹ ਮੁੱਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੇ ਅਦਾਰੇ ਮੀਡੀਆ ਦੇ ਉਹਨੇ ਇੰਟਰਵਿਊ ਇੱਕ ਕੀਤੀ ਸੀਗੀ, ਔਰ ਜਿਹੜਾ
ਸੈਂਟਰ ਦੇ ਵਿੱਚ ਮਿਨਿਸਟਰ ਆ, ਉਹਨੇ ਇੰਟਰਵਿਊ ਵਿਚਾਲੇ ਛੱਡ ਦਿੱਤੀ ਜਦੋਂ ਇਸ ਧਰਮ ਸੰਸਦ ਦੇ ਨਾਂ ਦੇ ਉੱਤੇ ਉਹਨੂੰ ਸਵਾਲ ਪੁੱਛੇ ਗਏ। ਉਹ ਕਹਿੰਦਾ ਜੀ ਮੈਂ ਇਹਨਾਂ ਸਵਾਲਾਂ ਦੇ ਜਵਾਬ ਹੀ ਨਹੀਂ ਦੇਣੇ, ਤੁਸੀਂ ਇੱਕੋ ਜਿਹੜੇ ਧਰਮ ਦੇ ਲੋਕਾਂ ਦੇ ਉੱਤੇ ਕਿਉਂ ਕਿੰਤੂ ਪਰੰਤੂ ਕਰਦੇ ਹੋ, ਬਾਕੀ ਵੀ ਤਾਂ ਨਫ਼ਰਤ ਦਾ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਨੇ। ਇਹ ਧਰਮ ਸੰਸਦ ਦੇ ਨਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਕੁਝ ਸਮਾਗਮ ਹੋਏ ਜਿਨ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ। ਇਹਨਾਂ ਵੀਡੀਓਜ਼ ਦੇ ਵਿੱਚ ਇੱਕ ਜਿਹੜਾ ਫਿਰਕਾ ਹੈ ਉਹਦੇ ਉੱਤੇ ਸ਼ਰੇਆਮ ਸਿੱਧਮ ਸਿੱਧਾ ਇਹ ਹਮਲੇ ਕਰਨ ਤੇ ਉਹਨਾਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਇਹਦੇ ਵਿੱਚ ਸਹੁੰ ਚੁਕਾਈ ਗਈ। ਕਹਿਣ ਨੂੰ ਇਹ ਧਰਮ ਸੰਸਦ ਸੀਗੀ, ਪਰ ਉਹਦੇ ਵਿੱਚ ਪ੍ਰਚਾਰ ਸਾਰਾ ਨਫ਼ਰਤ ਦਾ ਸੀਗਾ ਜੀ, ਵੱਡੀ ਨਫ਼ਰਤ ਦਾ। ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਕੀਲਾਂ ਨੇ, ਸਾਬਕਾ ਫੌਜੀਆਂ ਨੇ, ਕੁਝ ਸਾਬਕਾ ਜੱਜਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀਆਂ ਲਿਖੀਆਂ ਔਰ ਇਹ ਗੱਲ ਆਖੀ ਕਿ ਸੁਪਰੀਮ ਕੋਰਟ ਸੂਓ ਮੋਟੋ ਲਵੇ ਇਸ ਮਾਮਲੇ ਦੇ ਉੱਤੇ, ਨਹੀਂ ਤਾਂ ਇਹ ਨਫ਼ਰਤੀ ਭਾਸ਼ਣ ਮੁਲਕ ਨੂੰ ਡੋਬ ਦੇਣਗੇ, ਮੁਲਕ ਨੂੰ ਜਿਹੜਾ ਉਹ ਕਤਲੋ ਗਾਰਤ ਵਾਲੇ ਰਾਹ ਦੇ ਉੱਤੇ ਲੈ ਜਾਣਗੇ, ਜਿਹੜੀ ਕਿ ਗੱਲ ਸਹੀ ਵੀ ਆ। ਹੁਣ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਨੋਟਿਸ ਲੈ ਲਿਆ ਔਰ ਇੱਕ ਪਟੀਸ਼ਨ ਜਿਹੜੀ ਆ ਉਹਦੇ ਸੁਣਵਾਈ ਕਰਦੇ ਆ ਕੇਂਦਰ ਦੀ ਸਰਕਾਰ, ਦਿੱਲੀ ਪੁਲਿਸ ਤੇ ਉੱਤਰਾਖੰਡ ਪੁਲਿਸ, ਕਿਉਂਕਿ ਉੱਤਰਾਖੰਡ ਦੇ ਵਿੱਚ ਇਹ ਧਰਮ ਸੰਸਦ ਜਿਹੜੀ ਉਹ ਹੋਈ ਆ। ਇਹ ਨੋਟਿਸ ਜਾਰੀ ਕੀਤੇ ਗਏ ਆ। ਚੀਫ ਜਸਟਿਸ NV ਰਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਦੀ ਹਾਮੀ ਭਰਦਿਆਂ ਨੋਟਿਸ ਦੇ ਵਿੱਚ ਪਟੀਸ਼ਨਰਾਂ ਨੂੰ ਭਵਿੱਖ ਦੇ ਵਿੱਚ ਧਰਮ ਸੰਸਦ ਵਰਗੇ ਸਮਾਗਮ ਕਰਵਾਉਣ ਦੇ ਖਿਲਾਫ ਸਥਾਨਕ ਅਥਾਰਟੀ ਦੇ ਕੋਲੇ ਆਪਣਾ ਪੱਖ ਰੱਖਣ ਦੀ ਖੁੱਲ੍ਹ ਦਿੱਤੀ ਹੈ। ਬੈਂਚ ਜਿਹੜਾ ਕਿ ਇਹਦੀ ਸੁਣਵਾਈ ਜਿਹੜੀ ਕਰ ਰਿਹਾ, ਜਸਟਿਸ ਸੂਰਿਆਕਾਂਤ ਤੇ ਜਸਟਿਸ ਹਿਮਾ ਕੋਹਲੀ ਇਹਦੇ ਵਿੱਚ ਸ਼ਾਮਲ ਨੇ। ਉਹਨਾਂ ਨੇ ਕੇਸ ਦੀ ਅਗਲੀ ਸੁਣਵਾਈ 10 ਦਿਨਾਂ ਬਾਅਦ ਫਿਕਸ ਕੀਤੀ ਹੈ। ਸੁਪਰੀਮ ਕੋਰਟ ਨੇ ਪੱਤਰਕਾਰ ਕੁਰਬਾਨ ਅਲੀ ਤੇ ਪਟਨਾ ਹਾਈ ਕੋਰਟ ਦੇ ਸਾਬਕਾ ਜੱਜ ਤੇ ਸੀਨੀਅਰ ਐਡਵੋਕੇਟ ਅੰਜਨਾ ਪ੍ਰਕਾਸ਼ ਦੇ ਵੱਲੋਂ ਦਾਇਰ ਪਟੀਸ਼ਨਾਂ ਸੁਣੀਆਂ ਨੇ। ਪਟੀਸ਼ਨਰਾਂ ਨੇ ਮੁਸਲਿਮ ਭਾਈਚਾਰੇ ਖਿਲਾਫ ਨਫ਼ਰਤੀ ਤਕਰੀਰਾਂ ਦੇ ਨਾਲ ਸੰਬੰਧਿਤ ਘਟਨਾਵਾਂ ਦੀ ਵਿਸ਼ੇਸ਼ ਜਾਂਚ ਸਿੱਟ ਤੋਂ ਆਜ਼ਾਦਾਨਾ ਤੇ ਨਿਰਪੱਖ ਕਰਵਾਉਣ ਦੀ ਮੰਗ ਕੀਤੀ ਸੀਗੀ। ਸਾਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਨ ਤੇ ਕੇਸ ਦੀ ਸੁਣਵਾਈ 10 ਦਿਨਾਂ ਬਾਅਦ ਮੁਕਰਰ ਕੀਤੇ ਜਾਣ ਤੇ ਪਟੀਸ਼ਨਰਾਂ ਦੇ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸਿਰਫ ਇੰਨੀ ਕੁ ਮੁਸ਼ਕਲ ਹੈ ਕਿ ਇਹਨਾਂ 10 ਦਿਨਾਂ ਦੇ ਦੌਰਾਨ 23 ਜਨਵਰੀ ਨੂੰ ਅਲੀਗੜ੍ਹ ਦੇ ਵਿੱਚ ਧਰਮ ਸੰਸਦ ਹੋਣੀ ਹੈ ਤੇ ਪਟੀਸ਼ਨਰ ਇਹ ਚਾਹੁੰਦੇ ਆ ਕਿ ਸਮਾਗਮ ਨਹੀਂ ਹੋਣਾ ਚਾਹੀਦਾ। ਸਿੱਬਲ ਨੇ ਇਸ ਬੈਂਚ ਨੇ ਵੀ ਅਪੀਲ ਕੀਤੀ ਕਿ ਕੇਸ ਦੀ ਸੁਣਵਾਈ 17 ਜਨਵਰੀ ਲਈ ਫਿਕਸ ਕੀਤੀ ਜਾਵੇ। ਉਦੋਂ ਤੱਕ ਸਾਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਪੁੱਜਦੇ ਹੋ ਜਾਣਗੇ ਤੇ ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਸੰਬੰਧਿਤ ਅਥਾਰਟੀ ਦੇ ਕੋਲੇ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੰਦੇ ਹਾਂ, ਉਹਨਾਂ ਨੂੰ ਇਹਦੇ ਬਾਰੇ ਫੈਸਲਾ ਲੈਣ ਦਿੱਤਾ ਜਾਵੇ। ਔਰ ਬੈਂਚ ਨੇ ਇਹ ਵੀ ਕਿਹਾ ਕਿ ਸਿਖਰਲੀ ਅਦਾਲਤ ਇਸ ਗੱਲ ਦੀ ਖੁੱਲ੍ਹ ਦਿੰਦੀ ਹੈ ਕਿ ਉਹ ਜਿਹੇ ਸਮਾਗਮਾਂ ਜੋ ਅਜੇ ਹੋਣੇ ਆ ਤੇ ਪਟੀਸ਼ਨਰਾਂ ਦੇ ਮੁਤਾਬਕ ਕਾਨੂੰਨ ਦੀ ਖਿਲਾਫ ਵਰਜੀ ਆ ਨੂੰ ਲੋਕਲ ਅਥਾਰਟੀ ਦੇ ਧਿਆਨ ਦੇ ਵਿੱਚ ਲਿਆਉਣ। ਪਿਛਲੇ ਸਾਲ 17 ਤੇ 19 ਦਸੰਬਰ ਨੂੰ ਹਰਿਦੁਆਰ ਤੇ ਦਿੱਲੀ ਦੇ ਵਿੱਚ ਕੀਤੇ ਗਏ ਧਾਰਮਿਕ ਸਮਾਗਮਾਂ ਦੇ ਦੌਰਾਨ ਇੱਕ ਖਾਸ ਫਿਰਕੇ ਦੇ ਲੋਕਾਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਗਿਆ ਸੀਗਾ। ਸੁਣਵਾਈ ਦੇ ਦੌਰਾਨ ਸਿੱਬਲ ਨੇ ਧਰਮ ਸੰਸਦ ਵਿੱਚ ਕਈਆਂ ਗੱਲਾਂ ਦੀ ਇੱਕ ਸਫ਼ੇ ਦੀ ਨਕਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਇਹਦੇ ਵਿਚਲੇ ਵਿਸ਼ਾ ਵਸਤੂ ਨੂੰ ਪੜ੍ਹ ਕੇ ਇਸ ਮਾਮਲੇ ਨੂੰ ਸਨਸਨੀਖੇਜ਼ ਨਹੀਂ ਬਣਾਉਣਾ ਚਾਹੁੰਦੇ। ਬੈਂਚ ਨੇ ਵੀ ਕਿਹਾ ਕਿ ਉਹ ਸੰਬੰਧਿਤ ਰਾਜਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ ਤੇ ਉਹਨਾਂ ਨੂੰ ਪੇਸ਼ ਹੋ ਕੇ ਆਪਣੀ ਗੱਲ ਰੱਖਣ ਦਿਓ। ਐਕਚੁਅਲੀ ਜਿਹੜਾ ਇਤਰਾਜ਼ ਵਕੀਲਾਂ ਨੇ, ਸਾਬਕਾ ਜੱਜਾਂ ਨੇ, ਸਾਬਕਾ ਆਫੀਸਰਸ ਜਿਹੜੇ ਮਿਲਟਰੀ ਦੇ ਆਫੀਸਰਸ ਨੇ, ਉਹਨਾਂ ਨੇ ਜਿਹੜਾ ਚਿੱਠੀਆਂ ਦੇ ਵਿੱਚ ਉਠਾਇਆ ਸੀਗਾ, ਉਹਨਾਂ ਦਾ ਇਤਰਾਜ਼ ਇਹ ਸੀਗਾ ਕਿ ਏਡੀ ਗੱਲ ਜਦੋਂ ਹੋ ਗਈ, ਇੰਨੇ ਨਫ਼ਰਤੀ ਭਾਸ਼ਣ ਪ੍ਰਚਾਰੇ ਜਾ ਰਹੇ ਨੇ, ਉਹ ਵਾਇਰਲ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ, ਤੇ ਇਸ ਮਾਮਲੇ ਦੇ ਉੱਤੇ ਸਰਕਾਰ ਦਾ ਕੋਈ ਮੰਤਰੀ ਛੋਟਾ ਮੋਟਾ ਉਹ ਵੀ ਗੱਲ ਕਰਨ ਦੇ ਵਾਸਤੇ ਤਿਆਰ ਨਹੀਂ। ਉਹ ਇੱਕ ਅੱਖਰ ਵੀ ਇਸ ਮਾਮਲੇ ਦੇ ਉੱਤੇ
ਕਹਿਣ ਦੇ ਵਾਸਤੇ ਤਿਆਰ ਨਹੀਂ, ਜਿਹੜਾ ਕਿ ਸਭ ਤੋਂ ਖਤਰਨਾਕ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਗਲਤ ਗੱਲ ਦੇ ਵਿਰੋਧ ਦੇ ਵਿੱਚ ਨਹੀਂ ਬੋਲਦੇ ਤੇ ਇਹਦਾ ਮਤਲਬ ਇਹ ਕਿ ਤੁਸੀਂ ਉਹਦੇ ਪੱਖ ਦੇ ਵਿੱਚ। ਬਿਲਕੁਲ ਜੀ, ਉਹ ਤਾਂ ਪਿੱਛੇ ਨਾ ਬੋਲੇ, ਆਪਾਂ ਦੇਖਦੇ ਹੀ ਹਾਂ ਕਿੰਨੇ ਦੇਰ ਦੇ। ਤੇ ਅੱਗੇ ਬੈਂਸ ਭਰਾਵਾਂ ਦੀ ਜੇ ਗੱਲ ਕਰੀਏ, ਭਾਜਪਾ ਦੇ ਨਾਲ ਸਾਂਝ ਪਾਉਣ ਦੀਆਂ ਤਿਆਰੀਆਂ, ਵੈਸੇ ਕਈ ਗੱਲਾਂ ਦੇ ਵਿੱਚ ਉਹਨਾਂ ਨਾਲ ਸਹਿਮਤੀ ਹੁੰਦੇ ਆ। ਦੇਖੋ, ਇਹ ਇੱਕ ਵਾਰੀ ਫੇਰ ਜੇ ਦੇਖਿਆ ਜਾਵੇ ਤਾਂ ਕੁਝ ਪੁਆਇੰਟ ਜਿਹੜੀ ਭਾਰਤੀ ਜਨਤਾ ਪਾਰਟੀ ਜਿਵੇਂ ਉਹ ਸ਼ਾਮਲ ਕਰ ਰਹੀ ਹੈ, ਲਗਾਤਾਰ ਉਹਨੇ ਫੇਰ ਤੇਜ਼ੀ ਹੁਣ ਲਿਆਂਦੀ ਹੈ। ਹੁਣ ਜਿਹੜਾ ਜੀ ਸਵਾਲ ਇਹ ਆ ਕਿ ਜਿਹੜੇ ਟਕਸਾਲੀ ਅਕਾਲੀ ਹੁੰਦੇ ਸੀਗੇ, ਉਹਨਾਂ ਦੇ ਪਰਿਵਾਰਾਂ ਦੇ ਭਾਜਪਾ ਦੇ ਵਿੱਚ ਜਾਣ ਦੇ ਨਾਲ ਕੀ ਇਹ ਸਮਝ ਲਿਆ ਜਾਵੇ ਕਿ ਅਕਾਲੀ ਦਲ, ਇਹਨੂੰ ਬਾਦਲ ਅਕਾਲੀ ਦਲ ਨਾ ਸਮਝਣਾ, ਉਹ ਤਾਂ ਬਾਣੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਗਿਆ। ਅਕਾਲੀ ਦਲ ਦਾ ਕੀ ਪੰਜਾਬ ਦੀ ਧਰਤੀ ਤੋਂ ਖਾਤਮਾ ਹੋ ਜਾਊਗਾ ਜੀ ਆਉਣ ਵਾਲੇ ਸਮੇਂ ਦੇ ਦੌਰਾਨ? ਇਹ ਪੁਆਇੰਟ ਨੇ ਕੁਝ ਜਿਹੜੇ ਜਿਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਹੈ। ਸੁਖਦੇਵ ਸਿੰਘ ਢੀਂਡਸਾ ਹੋਰੀ ਉਹ ਸਮਝੌਤਾ ਕਰ ਗਏ ਭਾਰਤੀ ਜਨਤਾ ਪਾਰਟੀ ਦੇ ਨਾਲ। ਤਲਵੰਡੀ ਪਰਿਵਾਰ ਹੈ ਉਹ ਜੁੜ ਗਿਆ। ਇੱਥੇ ਟੌੜਾ ਪਰਿਵਾਰ, ਉਹਦੇ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਬਰਨਾਲਾ ਪਰਿਵਾਰ ਦੇ ਬਾਰੇ 'ਚ ਕਿਹਾ ਜਾ ਰਿਹਾ ਕਿ ਉਹ ਕਿਸੇ ਵੇਲੇ ਵੀ ਚਲੇ ਜਾਣਗੇ। ਪਿਛਲੇ ਦਿਨਾਂ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਜਿੰਨੀ ਸਿਫਤ ਪ੍ਰਧਾਨ ਮੰਤਰੀ ਹੋਰਾਂ ਦੀ ਕੀਤੀ ਆ, ਉਹ ਚੋਂ ਲੱਗਦਾ ਸੀਗਾ ਵੀ ਕੁਛ ਨਾ ਕੁਛ ਨਿਕਲੂਗਾ। ਨਿਕਲਿਆ ਇਹ ਪ੍ਰੋਫੈਸਰ ਸਰਚਾਂਦ ਸਿੰਘ, ਜਿਹੜੇ ਦਮਦਮੀ ਟਕਸਾਲ ਦੇ ਬੁਲਾਰੇ ਨੇ, ਉਹ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ। ਔਰ ਜਦੋਂ ਦਮਦਮੀ ਟਕਸਾਲ ਦਾ ਬੁਲਾਰਾ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਜੁਆਇਨ ਕਰ ਗਿਆ, ਤੇ ਜਿਹੜੇ ਕੁਝ ਸਵਾਲ ਪਹਿਲਾਂ ਅੰਦਰ ਖਾਤੇ ਚੱਲਦੇ ਸੀਗੇ, ਉਹ ਹੁਣ ਵੱਡੇ ਰੂਪ ਦੇ ਵਿੱਚ ਸਾਹਮਣੇ ਤਾਂ ਆਉਣਗੇ ਕਿ ਇਹ ਅਸਲ ਦੇ ਵਿੱਚ ਖੋਰਾ ਜਿਹੜਾ ਉਹ ਲਾਉਣ ਦੇ ਵਾਸਤੇ ਸਾਰੀ ਵਿਉਂਤਬੰਦੀ ਕਿਹਦੀ ਸੀ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਕੀਤੀ ਗਈ। ਜੇ ਟਕਸਾਲੀ ਪਰਿਵਾਰਾਂ ਨੂੰ ਖੁੱਡੇ ਲਾਈਨ ਨਾ ਲਾਇਆ ਜਾਂਦਾ, ਅਕਾਲੀ ਦਲ ਜਿਹੜਾ ਸੀ ਉਹ ਜਿਉਂਦਾ ਰੱਖਿਆ ਜਾਂਦਾ, ਕਿਉਂਕਿ ਇਹ ਸਾਜ਼ਿਸ਼ਾਂ ਤਾਂ ਦੇਰ ਤੋਂ ਚੱਲ ਰਹੀਆਂ ਨੇ। ਔਰ ਇਹਨਾਂ ਸਾਜ਼ਿਸ਼ਾਂ ਦੇ ਕਰਕੇ ਹੀ ਅੱਜ ਹਾਲਾਤ ਇਹ ਬਣ ਗਏ ਕਿ ਜਿਹੜੇ ਟਕਸਾਲੀ ਅਕਾਲੀ ਸੀਗੇ, ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਕਿਤੇ ਨਾ ਕਿਤੇ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਅਧੀਨਗੀ ਕਬੂਲ ਲਈ ਤੇ ਅਕਾਲੀ ਦਲ ਦਾ ਲਗਭਗ ਇਸ ਪੰਜਾਬ ਦੀ ਧਰਤੀ ਤੋਂ ਖਾਤਮਾ ਹੋ ਗਿਆ, ਜਾਂ ਖਾਤਮਾ ਹੋਣ ਵੱਲ ਨੂੰ ਤੁਸੀਂ ਕਹ ਲਓ। ਕਿਉਂਕਿ ਹੋ ਸਕਦਾ ਕਿ ਆਉਂਦੇ ਸਾਲਾਂ ਦੇ ਦੌਰਾਨ ਕਿਤੇ ਫੇਰ ਦੁਬਾਰਾ ਉਹ ਅਕਾਲੀ ਤੋਂ ਜਿਨ੍ਹਾਂ ਦੇ ਮੋਰਚਿਆਂ ਦਾ ਮਾਣਮੱਤਾ ਇਤਿਹਾਸ ਹੈ, ਉਹ ਮੁੜ ਕੇ ਦੁਬਾਰਾ ਫੇਰ ਇੱਥੋਂ ਉੱਠਣ ਨਵੀਆਂ ਕੋਈ ਜਨਰੇਸ਼ਨਾਂ ਦੇ ਰੂਪ ਦੇ ਵਿੱਚ ਤੇ ਉਹਨੂੰ ਉਹਦੇ ਪੈਰ ਲਾਉਣ। ਪਰ ਹਾਲ ਦੀ ਘੜੀ ਮੰਦੇ ਹਾਲਾਤਾਂ ਦੇ ਵਿੱਚ ਚਲੇ ਗਏ। ਜੇ ਆਪਾਂ ਗੱਲ ਕਰੀਏ ਬੈਂਸ ਭਰਾਵਾਂ ਦੀ, ਵੈਸੇ ਤਾਂ ਜਿਹੜੇ ਬੈਂਸ ਬ੍ਰਦਰ ਨੇ ਉਹ ਇਸ ਵੇਲੇ ਉਲਝੇ ਹੋਏ ਆ ਕਈ ਮਾਮਲਿਆਂ ਦੇ ਵਿੱਚ, ਤੇ ਜਿਹੜੇ ਜਦੋਂ ਕੋਈ ਉਲਝਦਾ ਫਿਰ ਉਹਨੂੰ ਭਾਰਤੀ ਜਨਤਾ ਪਾਰਟੀ ਚੇਤੇ ਜ਼ਰੂਰ ਆਉਂਦੀ ਹੈ ਕਿ ਜੇ ਉਹਦੇ ਵਿੱਚ ਚਲੇ ਜਾਵੇ ਤੇ ਉਹਦੇ ਮਸਲਿਆਂ ਦਾ ਹੱਲ ਹੋ ਸਕਦਾ। ਹੁਣ ਇਹ ਕਿਹਾ ਜਾ ਰਿਹਾ ਕਿ ਬੈਂਸ ਭਰਾਵਾਂ ਦੇ ਵਿਧਾਨ ਸਭਾ ਚੋਣਾਂ ਦੇ ਵਾਸਤੇ ਭਾਜਪਾ ਦੇ ਨਾਲ ਗੱਠਜੋੜ ਲਗਭਗ ਤੈਅ ਆ। ਬੈਂਸ ਭਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਂ ਸ਼ਾਇਦ ਨਹੀਂ ਜਾਣਗੇ, ਪਰ ਉਹ ਗੱਠਜੋੜ ਜ਼ਰੂਰ ਕਰਨ ਜਾ ਰਹੇ ਆ। ਕੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕੋਈ 3 ਸੀਟਾਂ ਛੱਡੂਗੀ? ਔਰ ਇੱਕ ਤਾਂ 2 ਭਰਾਵਾਂ ਨੇ ਲੜਨੀਆਂ, ਇੱਕ ਜਿਹੜੀ ਸੀਟ ਹੈ ਉਹ ਹੋ ਸਕਦਾ ਕਿ ਹੋਰ ਉਹਨਾਂ ਨੂੰ ਮਿਲ ਜੇ, ਜਾਂ 2 ਸੀਟਾਂ ਦੇ ਉੱਤੇ ਹੀ ਉਹ ਆਤਮਨਗਰ ਵਿਧਾਨ ਸਭਾ ਹਲਕਾ ਦੱਖਣੀ ਤੇ ਗਿੱਲ ਜਿਹੜਾ ਉੱਥੋਂ ਆਪਣੇ ਉਮੀਦਵਾਰ ਉਤਾਰੂਗੇ। 2 ਸੀਟਾਂ ਦੇ ਉੱਤੇ ਸਮਝੌਤਾ ਹੋ ਜਾਣ ਦੀ ਆਸ ਇਹਨਾਂ ਨੂੰ ਹੈਗੀ ਆ। ਬੈਂਸ ਭਰਾ ਜਿਹੜੇ ਕਿ ਅਕਾਲੀ ਦਲ ਦੇ ਵਿੱਚੋਂ ਹੀ ਆਏ ਸੀਗੇ, ਔਰ ਅਕਾਲੀ ਦਲ ਦੇ ਵਿੱਚੋਂ ਹੀ ਨਿਕਲ ਕੇ ਉਹਨਾਂ ਨੇ ਆਪਣੀ ਫਿਰ ਵੱਖਰੀ ਪਾਰਟੀ ਤੱਕ ਦਾ ਸਫ਼ਰ ਕੀਤਾ। ਪਿਛਲੀਆਂ 17 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕੀਤਾ ਸੀਗਾ। ਇਸ ਵਾਰੀ ਜਿਹੜੀ ਆ ਉਹ ਉਹਨਾਂ ਦਾ ਸਮਝੌਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ ਰਿਹਾ, ਔਰ ਇਹ ਕਿਹਾ ਕਿ ਸੀਨੀਅਰ ਆਗੂਆਂ ਦੇ ਉਸ ਸੰਪਰਕ ਦੇ ਵਿੱਚ ਨੇ। ਪਹਿਲਾਂ ਇਹ ਗੱਲ ਚੱਲੀ ਸੀ ਕਿ ਸਿਮਰਜੀਤ ਬੈਂਸ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ, ਪਰ ਇਸ ਤਰ੍ਹਾਂ
ਨਹੀਂ ਹੋਇਆ। ਹਾਲਾਂਕਿ ਕਾਂਗਰਸ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਉਹ ਉਹਨਾਂ ਦੇ ਖਾਸਮ ਖਾਸ ਨੇ, ਔਰ ਜਿਹੜੇ ਮਾਮਲੇ ਬੈਂਸ ਦੇ ਉੱਤੇ ਦਰਜ ਹੋਏ ਆ ਉਸ ਮਸਲੇ ਦੇ ਉੱਤੇ ਢਾਲ ਬਣ ਕੇ ਭਾਰਤ ਭੂਸ਼ਣ ਆਸ਼ੂ ਹੀ ਉਹਨਾਂ ਦੇ ਵਾਸਤੇ ਖੜਾ। ਹਾਲਾਂਕਿ ਜੇ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰ ਲਈਏ ਤੇ ਉਹ ਆਪ ਆਪਣੀ ਸੀਟ ਦੇ ਉੱਤੇ ਇਸ ਵਾਰੀ ਬੁਰੇ ਤਰੀਕੇ ਦੇ ਨਾਲ ਘਿਰ ਰਿਹਾ। ਸੋ ਉਹ ਆਪਣੀ ਸਕਿਨ ਸੇਵ ਕਰੂਗਾ ਜਾਂ ਬੈਂਸਾਂ ਦੀ, ਹੁਣ ਇਹ ਵੇਖਣਾ ਹੋਊਗਾ। ਤੇ ਇਸ ਕਰਕੇ ਬੈਂਸ ਭਰਾ ਜਿਹੜੇ ਨੇ ਉਹ ਵੀ ਕਮਲ ਦੇ ਫੁੱਲ ਵੱਲ ਨੂੰ ਤੁਰ ਪਏ ਨੇ। ਇਹ ਜਿਹੜਾ ਪਲਾਇਨ ਹੋ ਗਿਆ ਨਾ ਸਿਆਸੀ ਧਿਰਾਂ ਦਾ, ਖਾਸ ਤੌਰ ਦੇ ਉੱਤੇ ਟਕਸਾਲੀ ਅਕਾਲੀਆਂ ਦਾ, ਤੇ ਦਮਦਮੀ ਟਕਸਾਲ ਦੇ ਜਿਹੜਾ ਮੁਖੀ ਆ ਉਹ ਜਿਸ ਕਿਸਮ ਦੀ ਬਿਆਨਬਾਜ਼ੀ ਕਰਦਾ, ਔਰ ਦਮਦਮੀ ਟਕਸਾਲ ਦਾ ਜਿਹੜਾ ਬੁਲਾਰਾ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਿਆ। ਤੇ ਸੋਚਿਆ ਨਹੀਂ ਕਦੀ ਕਿਸੇ ਨੇ, ਪਰ ਗੱਲਾਂ ਇਹ ਗੰਭੀਰਤਾ ਦੇ ਨਾਲ ਸੋਚਣ ਵਾਲੀਆਂ ਜ਼ਰੂਰ ਸੀਗੀਆਂ। ਜੀ, ਇਦਾਂ ਦੇ ਹਜੇ ਬਹੁਤ ਬੈਠੇ ਆ ਜਿਹੜੇ ਆਰਐਸਐਸ ਨੂੰ ਬਿਲੋਂਗ ਕਰਦੇ, ਬਹੁਤ ਜਾਣੇ ਆ, ਹਜੇ ਤਾਂ ਹੋਰ ਬੜੇ ਨੰਗੇ ਹੋਣੇ ਆ। ਅਖੀਰ ਦੇ ਵਿੱਚ ਡੇਰਿਆਂ ਦੀ ਰਾਜਨੀਤੀ ਤੇ ਜੇ ਗੱਲ ਕਰੀਏ ਤੇ ਡੇਰਿਆਂ ਦੀ ਰਾਜਨੀਤੀ ਦਾ ਵੋਟ ਬੈਂਕ ਆ ਉਸ ਦਾ ਕਿੰਨਾ ਕੁ ਪ੍ਰਭਾਵ ਹੈ? ਦੇਖੋ, ਇਹਨੂੰ ਪ੍ਰਚਾਰਿਆ ਬਹੁਤ ਜਾਂਦਾ, ਔਰ ਇਹ ਕਹਿ ਦਿੱਤਾ ਜਾਂਦਾ ਕਿ ਡੇਰਿਆਂ ਦਾ ਵੋਟ ਬੈਂਕ ਬੜਾ ਵੱਡਾ, ਤੇ ਡੇਰਿਆਂ ਦੀਆਂ ਵੋਟਾਂ ਜਿੱਧਰ ਡੇਰਾ ਕਹਿ ਦਿੰਦਾ ਉਧਰ ਭੁਗਤਦੀਆਂ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੀ ਭੁਗਤਦੀਆਂ ਨੇ। ਜੇ ਦੇਖਿਆ ਜਾਵੇ ਤਾਂ ਜਿਹੜੇ 5 ਵੱਡੇ ਡੇਰੇ ਨੇ, ਰਾਧਾ ਸਵਾਮੀ ਬਿਆਸ ਦੇ ਵਿੱਚ ਹੈ, ਉਹਨਾਂ ਦੇ ਬੰਦੇ ਪ੍ਰਚਾਰਦੇ ਆ ਕਿ 10 ਤੋਂ 12 ਸੀਟਾਂ ਦੇ ਉੱਤੇ ਮਜ਼ਬੂਤ ਪਕੜ ਹੈ। ਸੱਚਾ ਸੌਦਾ ਡੇਰਾ ਜਿਹੜਾ ਸਰਸੇ ਵਾਲਾ ਵੱਡਾ ਡੇਰਾ, ਇਹਨਾਂ ਦਾ ਪੰਜਾਬ ਦੇ ਵਿੱਚ ਸਲਾਬਤਪੁਰਾ, ਜਿੱਥੇ ਪਿਛਲੇ ਦਿਨੀ ਇਕੱਠ ਵੀ ਹੋਇਆ, ਉੱਥੇ ਵੀ ਨੋਟਿਸ ਜਾਰੀ ਹੋਇਆ ਕਿ ਏਡਾ ਵੱਡਾ ਇਕੱਠ ਕਿਵੇਂ ਕਰ ਲਿਆ। ਇਹ ਗੱਲ ਪ੍ਰਚਾਰਦੇ ਆ ਕਿ ਮਾਲਵੇ ਦੀਆਂ 30 ਤੋਂ 35 ਸੀਟਾਂ ਦੇ ਉੱਤੇ ਉਹਨਾਂ ਦਾ ਪ੍ਰਭਾਵ ਹੈ। ਜਦੋਂ ਭਾਰਤੀ ਜਨਤਾ ਪਾਰਟੀ ਹਰਿਆਣੇ ਦੇ ਵਿੱਚ ਆਉਂਦੀ ਆ ਤੇ ਪਿਛਲੀਆਂ ਚੋਣਾਂ ਦੇ ਵਿੱਚ ਡੇਰੇ ਨੇ ਇਹ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਮਦਦ ਕਰੋ। ਜਿਹੜੀਆਂ ਸਰਸੇ ਡੇਰੇ ਦੇ ਆਲੇ ਦੁਆਲੇ ਵਾਲੀਆਂ 6 ਸੀਟਾਂ ਨੇ, 6 ਦੀਆਂ 6 ਸੀਟਾਂ ਤੋਂ ਭਾਰਤੀ ਜਨਤਾ ਪਾਰਟੀ ਹਾਰ ਜਾਂਦੀ ਹੈ। ਇਹਦਾ ਮਤਲਬ ਕਿ ਜਿਹੜਾ ਕਿਹਾ ਜਾਂਦਾ ਉਹ ਸੱਚਾ ਨਹੀਂ ਗਾ। ਇਹ ਜਿਹੜਾ ਡੇਰਾ ਹੈ ਇਹਦੀ ਐਂਟਰੀ ਜਿਹੜੀ ਸਿਆਸਤ ਦੇ ਵਿੱਚ ਕਦੋਂ ਸਟਾਰਟ ਹੁੰਦੀ ਹੈ, ਇਹ ਵੀ ਬੜੇ ਅਹਿਮ ਪੱਖ ਨੇ। ਔਰ ਅਕਾਲੀ ਦਲ ਬਾਦਲ ਦੀ ਨੇੜਤਾ ਇਸ ਡੇਰੇ ਦੇ ਨਾਲ ਰਹੀ ਹੈ। ਇੱਕ ਵਾਰੀ ਜਦੋਂ ਜਿਹੜੀਆਂ ਚੋਣਾਂ ਸੀਗੀਆਂ 2007 ਵਾਲੀਆਂ, ਜੇ ਤੁਸੀਂ ਉਹਦੇ ਦੇਖੋ ਤੇ ਉਦੋਂ ਡੇਰੇ ਨੇ ਕਾਂਗਰਸ ਦੀ ਸਪੋਰਟ ਕਰਨ ਦੀ ਐਲਾਨ ਕੀਤਾ ਸੀਗਾ, ਜਿੱਤ ਗਏ ਉਦੋਂ ਅਕਾਲੀ। ਮੁੜ ਕੇ ਅਕਾਲੀਆਂ ਦੀ ਸਪੋਰਟ ਜਿਹੜੀ ਸੀ ਉਹ ਕੀਤੀ, ਔਰ 12 ਦੇ ਵਿੱਚ ਜਦੋਂ ਦੁਬਾਰਾ ਰਿਪੀਟ ਹੋਈ ਸਰਕਾਰ ਤੇ ਇਸ ਡੇਰੇ ਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹਦੀ ਵਜ੍ਹਾ ਕਰਕੇ ਹੋਇਆ। ਕਹਿਣ ਨੂੰ ਇਹ ਕਹਿੰਦੇ ਆ ਕਿ ਦੇਸ਼ ਭਰ ਦੇ ਵਿੱਚ ਉਹਨਾਂ ਦੇ 5 ਕਰੋੜ ਪ੍ਰੇਮੀ ਨੇ। 5 ਕਰੋੜ ਵਾਲੀ ਗੱਲ ਤਾਂ ਨਹੀਂ ਮੰਨੀ ਜਾ ਸਕਦੀ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਮੰਨੀ ਜਾ ਸਕਦੀ। ਕਿੰਨੇ ਨੇ ਇਹ ਕੋਈ ਐਗਜ਼ੈਕਟ ਫਿਗਰ ਤਾਂ ਹੈ ਨਹੀਂ ਵੀ ਉਹਦੇ ਕਾਰਡ ਬਣਾ ਕੇ ਦਿੱਤੇ ਹੋਏ ਆ ਇੰਨੇ ਨੇ, ਤੇ ਕਿੰਨੇ ਉਹ ਨੇ ਜਿਹੜੇ ਕਿ ਫੈਕਟਰ ਨੇ ਵੋਟਾਂ ਦੇ ਉੱਤੇ। ਨਾਮਧਾਰੀ ਡੇਰਾ ਹੈ ਇੱਥੇ ਭੈਣੀ ਸਾਹਿਬ, ਉੱਥੇ ਵੀ ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਗੇੜੀਆਂ ਲੱਗਦੀਆਂ ਨੇ। ਔਰ ਉਹ ਇਹ ਕਹਿੰਦੇ ਆ ਕਿ ਉਹਨਾਂ ਦਾ ਮਾਝੇ ਦੇ ਵਿੱਚ 3 ਸੀਟਾਂ ਦੇ ਉੱਤੇ 2 ਤੋਂ 3, ਮਾਲਵੇ ਦੇ ਵਿੱਚ 7-8 ਸੀਟਾਂ ਦੇ ਉੱਤੇ ਪ੍ਰਭਾਵ ਹੈਗਾ ਜਾਂ ਨਹੀਂ ਹੈਗਾ, ਇਹਦੀ ਐਗਜ਼ੈਕਟ ਤਾਂ ਨਹੀਂ ਕੁਝ ਵੀ ਮਿਲਦਾ। ਇੱਕ ਜਿਹੜਾ ਉਹ ਫਰੀਜ਼ਰ 'ਚ ਲੱਗਿਆ ਹੋਇਆ ਦਿਵਿਆ ਜੋਤੀ ਜਾਗਰਤੀ ਸੰਸਥਾਨ ਵਾਲਾ, ਉਹ ਵੀ ਨੂਰ ਮਹਿਲ ਦੇ ਵਿੱਚ ਡੇਰਾ। ਉਹ ਇਹ ਕਹਿੰਦੇ ਆ ਕਿ 4 ਤੋਂ 5 ਦੁਆਬੇ ਦੇ ਵਿੱਚ ਤੇ ਮਾਝੇ ਦੇ ਵਿੱਚ ਇੰਨੀਆਂ ਸੀਟਾਂ ਦੇ ਉੱਤੇ ਉਹਨਾਂ ਦਾ ਵੀ ਪ੍ਰਭਾਵ ਆ। 1983 ਦੇ ਵਿੱਚ ਇਹਦੀ ਸਥਾਪਨਾ ਹੋਈ, ਤੇ ਜਿਵੇਂ ਡੇਰਾ ਸਰਸਾ ਦੇ ਨਾਲ ਨੇੜਤਾ ਬਾਦਲ ਪਰਿਵਾਰ ਦੀ ਰਹੀ ਹੈ, ਉਵੇਂ ਬੀਬੀ ਸੁਰਿੰਦਰ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਤਨੀ, ਉਹ ਇਸ ਡੇਰੇ ਦੀ ਭਗਤ ਸੀ ਨੂਰ ਮਹਿਲ ਦੀ। ਉਦੋਂ ਅਕਸਰ ਉੱਥੇ ਦੇਖਿਆ ਜਾ ਸਕਦਾ ਸੀ। ਤੋਂ ਇਸ ਡੇਰੇ ਦੀ ਨੇੜਤਾ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਰਹੀ। ਨਿਰੰਕਾਰੀ ਭਾਈਚਾਰਾ ਵੀ ਇੱਥੇ ਜਿਹੜਾ
ਉਹ ਵੀ ਕਹਿੰਦਾ ਕਿ ਮਾਲਵੇ ਦੇ ਵਿੱਚ 3-4 ਤੇ ਮਾਝੇ ਦੇ ਵਿੱਚ 2 ਤੋਂ 3 ਸੀਟਾਂ ਦੇ ਉੱਤੇ ਉਹਨਾਂ ਦਾ ਪ੍ਰਭਾਵ ਆ। ਉਹ ਕਹਿੰਦੇ ਸਾਡੇ 1 ਕਰੋੜ ਦੇ ਕਰੀਬ ਮੰਨਣ ਵਾਲੇ ਨੇ ਡੇਰੇ ਨੂੰ। ਹਾਲਾਂਕਿ ਜਿਹੜਾ ਇੱਥੇ 78 ਦੇ ਵਿੱਚ ਵਾਪਰਦਾ ਕਾਂਡ ਅੰਮ੍ਰਿਤਸਰ ਦੇ ਵਿੱਚ, ਉਦੋਂ ਬਾਅਦ ਜਿੰਨਾ ਇੱਥੇ ਪੰਜਾਬ ਦੇ ਵਿੱਚ ਵਧਣਾ ਚਾਹੀਦਾ ਸੀ ਉਹ ਨਹੀਂ ਵਧਿਆ। ਪਰ ਜੇ ਤੁਸੀਂ ਅਕਾਲੀ ਸਰਕਾਰ ਜਿਹੜੇ 10 ਸਾਲ ਦਾ ਰਾਜ ਸੀਗਾ ਉਹਦੇ ਦੌਰਾਨ ਦੇਖੋ ਤੇ ਦੁਬਾਰਾ ਫਿਰ ਨਿਰੰਕਾਰੀਆਂ ਦੇ ਡੇਰੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਇਹਨਾਂ ਦੇ ਸਤਸੰਗ ਘਰ ਖੁੱਲੇ। ਇਹ ਖੁੱਲੇ ਇਹਨਾਂ 10 ਸਾਲਾਂ ਦੇ ਦੌਰਾਨ ਨੇ। ਜਿੰਨੇ ਇਹ ਸਿਆਸਤਦਾਨ ਨੇ ਇਹ ਸਾਰੇ ਦੇ ਸਾਰੇ ਪਿਛਲੇ ਦਿਨਾਂ ਤੋਂ ਡੇਰਿਆਂ ਦੇ ਵਿੱਚ ਲਗਾਤਾਰ ਫੇਰੀਆਂ ਮਾਰਦੇ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਟੈਂਪਰੇਰੀ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਹੁਰੀ, ਉਹਨਾਂ ਨੇ ਤਾਂ ਕਮਾਲ ਹੀ ਕਰਤੀ। ਉਹ ਚੱਕਦੇ ਹੈਲੀਕਾਪਟਰ ਚੱਲ ਡੇਰੇ, ਚੱਕਦੇ ਹੈਲੀਕਾਪਟਰ ਚੱਲ ਡੇਰੇ। ਸੋ ਪੰਜਾਬ ਦੇ 12,581 ਪਿੰਡਾਂ ਦੇ ਵਿੱਚ ਛੋਟੇ ਡੇਰੇ ਜਾਂ ਇਹਨਾਂ ਦੀਆਂ ਅੱਗੇ ਬ੍ਰਾਂਚਾਂ ਜਿਹੜੀਆਂ ਨੇ ਉਹ 10,000 ਦੇ ਕਰੀਬ ਕਈਆਂ ਜਾ ਰਹੀਆਂ ਨੇ। 300 ਦੇ ਕਰੀਬ ਵੱਡੇ ਛੋਟੇ ਟੋਟਲ ਡੇਰੇ ਨੇ ਜਿਨ੍ਹਾਂ ਦੀਆਂ ਅੱਗੋਂ ਇਹ ਬ੍ਰਾਂਚਾਂ ਨੇ। ਤੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਜਾਤੀ ਸਮੀਕਰਨ ਨੇ ਉਹਨਾਂ ਨੇ ਇਹਨਾਂ ਡੇਰਿਆਂ ਨੂੰ ਜਨਮ ਦਿੱਤਾ। ਔਰ ਜਿਹੜਾ ਨਸ਼ਾ ਫੈਕਟਰ ਹੈ ਉਹ ਵੀ ਇੱਕ ਮੁੱਦਾ ਰਿਹਾ। ਲੋਕ ਇਹ ਸਮਝਦੇ ਆ ਕਿ ਜੇ ਅਸੀਂ ਡੇਰੇ ਦੇ ਵਿੱਚ ਜਾਵਾਂਗੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਨਸ਼ੇ ਤੋਂ ਬਚਾ ਸਕਾਂਗੇ। ਗਰੀਬੀ ਵੀ ਇੱਕ ਵੱਡਾ ਫੈਕਟਰ ਆ। ਇਹ ਗਰੀਬ ਜਿਹੜੇ ਨੇ ਉਹਨਾਂ ਦੇ ਜਿਵੇਂ ਜਿਹੜਾ ਸਰਸਾ ਡੇਰਾ ਹੈ ਉਹਦੇ ਕੋਲੇ ਜਿੰਨੀ ਜ਼ਮੀਨ ਹੈ ਉੱਥੇ ਜਿਹੜੀ ਖੇਤੀ ਹੁੰਦੀ ਆ ਉਹ ਇਹਨਾਂ ਦੇ ਪ੍ਰੇਮੀ ਮੁਫਤੀ ਕਰਦੇ ਆ। ਇਹਨਾਂ ਨੇ ਕਾਰਡ ਬਣਾਏ ਹੋਏ ਆ। ਜਿਹੜੀ ਚੀਜ਼ ਕੋਈ ਮੰਨ ਲਓ 100 ਰੁਪਏ ਦੀ ਮਿਲਦੀ ਆ ਬਾਹਰ, ਕਣਕ ਜਾਂ ਕੋਈ ਚੀਜ਼, ਉਹ ਜਿਹਦੇ ਕੋਲੇ ਕਾਰਡ ਹੈ ਉਹਨੂੰ ਅੱਧੇ ਮੁੱਲ ਦੇ ਉੱਤੇ ਮਿਲ ਜਾਂਦੀ ਹੈ। ਦੂਜਾ ਇਹਨਾਂ ਨੇ ਜਿਹੜਾ ਇੱਕ ਕੱਢਿਆ, ਵਿਆਹਾਂ ਦੇ ਉੱਤੇ ਖਰਚਾ ਹੁੰਦਾ ਬਹੁਤਾ, ਇਹ ਕੀ ਕਰਦੇ ਆ ਉੱਥੇ ਵਿਆਹ ਸ਼ਾਦੀਆਂ ਆਪਣੇ ਡੇਰੇ ਦੇ ਵਿੱਚ ਕਰਵਾ ਦਿੰਦੇ ਆ। ਉੱਥੋਂ ਹੀ ਲੱਭਿਆ ਅੰਦਰੋਂ ਹੀ ਕੁੜੀ ਮੁੰਡਾ ਜਿਹੜਾ, ਤੇ ਉਹ ਸਾਦੇ ਵਿਆਹ ਹੋ ਜਾਂਦੇ ਆ। ਇਹ ਇੱਕ ਬਹੁਤ ਵੱਡਾ ਫੈਕਟਰ ਆ। ਅਜਿਹਾ ਕੁਛ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਨਹੀਂ ਸਿਰਜ ਸਕੀਆਂ, ਉਹ ਇਸ ਮਾਮਲੇ ਦੇ ਉੱਤੇ ਫੇਲ ਹੋਈਆਂ। ਇੱਕ ਤਾਂ ਜਿਹੜੇ ਗਰੀਬੀ, ਉਸ ਮਾਮਲੇ ਦੇ ਉੱਤੇ ਕੁਝ ਨਹੀਂ ਕੀਤਾ। ਜਿਹੜਾ ਸਿੱਖੀ ਦਾ ਪ੍ਰਚਾਰ ਸੀਗਾ ਉਹ ਡੇ ਬਾਈ ਡੇ ਘਟਦਾ ਤੁਰਿਆ ਗਿਆ। ਜੇ ਕੋਈ ਪ੍ਰਚਾਰ ਸਿੱਖ ਪ੍ਰਚਾਰਕ ਕਰਦਾ ਤੇ ਉਹਦੇ ਉੱਤੇ ਕਿੰਤੂ ਪਰੰਤੂ ਇੰਨੇ ਕਰ ਦਿੱਤੇ ਜਾਂਦੇ ਆ ਕਿ ਉਹਨੂੰ ਕਿਸੇ ਨੂੰ ਘਰੇ ਬਿਠਾਤਾ, ਕਿਸੇ ਨੂੰ ਛੇਕ ਦਿੱਤਾ। ਉਹ ਪ੍ਰਚਾਰ ਲਗਭਗ ਜਿਹੜਾ ਸੀਮਤ ਹੋ ਕੇ ਰਹਿ ਗਿਆ। ਜਦੋਂ ਕਿ ਇਹਨਾਂ ਡੇਰਿਆਂ ਦੇ ਵਿੱਚ ਜਾਣ ਵਾਲੇ ਜਿਹੜੇ ਲੋਕ ਸੀ ਉਹ ਇਹਨਾਂ ਨੇ ਜਿਹੜੀ ਫਾਈਨੈਂਸ਼ੀਅਲੀ ਲੋੜਾਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਿਆ। ਜਿਹਦਾ ਹੁਣ ਸਸਤੇ ਮੁੱਲ ਦੇ ਉੱਤੇ ਉਹਨੂੰ ਕਣਕ ਮਿਲ ਜਾਂਦੀ ਹੈ, ਜਾਂ ਉਹਦੇ ਕੁੜੀ ਜਾਂ ਮੁੰਡੇ ਦਾ ਵਿਆਹ ਲਗਭਗ ਐਵੇਂ ਮੁਫਤੀ ਹੋ ਜਾਂਦਾ, ਉਹ ਤਾਂ ਫਿਰ ਉਹਨੂੰ ਮੰਨੂਗਾ ਨਾ ਉਸ ਜਗ੍ਹਾ। ਜਦੋਂ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੇ ਵਿਆਹ ਨੇ ਉਹ ਇੱਕ ਜਿਹੜਾ ਵਰਗ ਹੈ ਉਹਨੇ ਇੰਨੇ ਕੁ ਮਹਿੰਗੇ ਕਰ ਦਿੱਤੇ ਕਿ ਉਹ ਕਰੋੜਾਂ ਦੇ ਰੂਪ ਦੇ ਵਿੱਚ ਚਲੇ ਗਏ। ਇਸ ਪ੍ਰਭਾਵ ਨੂੰ ਕਦੇ ਸਾਹਮਣੇ ਰੱਖਿਆ ਹੀ ਨਹੀਂਗਾ ਜੀ। ਖਾਸ ਤੌਰ ਦੇ ਉੱਤੇ ਸਿੱਖ ਸੰਸਥਾਵਾਂ ਨੇ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕੰਮਲ ਰੂਪ ਦੇ ਵਿੱਚ ਫੇਲ ਹੋਈ, ਕਿਉਂਕਿ ਉਹਦੇ ਉੱਤੇ ਕਬਜ਼ਾ ਜਿਨ੍ਹਾਂ ਲੋਕਾਂ ਦਾ ਹੋ ਗਿਆ ਉਹ ਖੁਦ ਡੇਰਿਆਂ ਨੂੰ ਮੰਨਣ ਵਾਲੇ ਸੀ, ਜਿਹਦੇ ਕਰਕੇ ਉਹਨਾਂ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਲੁੱਟ ਦੇ ਸੈਂਟਰ ਬਣ ਗਏ, ਜਿਹਦੇ ਕਰਕੇ ਲੋਕ ਉੱਥੋਂ ਦੂਰ ਹੋਏ ਤੇ ਇਹ ਡੇਰੇ ਡੇ ਬਾਈ ਡੇ ਵੱਡੇ ਹੁੰਦੇ ਤੁਰੇ ਗਏ। ਜੇ ਅੱਜ ਸਿਆਸਤਦਾਨ ਉਧਰ ਨੂੰ ਜਾ ਰਹੇ ਆ, ਇਹਦੇ ਚ ਸਿਆਸਤਦਾਨਾਂ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਨਹੀਂ ਕਿ ਜਿੱਥੇ ਵੋਟਾਂ ਹੋਣਗੀਆਂ ਸਿਆਸਤਦਾਨ ਉੱਥੇ ਜਾਣਗੇ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।